ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਮਾਰਚ ਦੀ 17 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-053। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜਾਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੋਕ, ਊੜਾ ਡੈਟ ਰਿਲੀਫ ਵਾਲੇ। ਇਕਨੋਮਿਕ ਹਾਰਡਸ਼ਿਪ ਹੈ, ਬੰਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅੱਧੇ ਤੋਂ ਵੱਧ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜੇ ਮੇਜਰ ਨਿਊਜ਼ ਪੇਪਰਸ ਹੈਗੇ ਜਾਂ ਨਿਊਜ਼ ਆਊਟਲੈਟਸ ਹੈਗੇ ਆ, ਚਾਹੇ ਉਹ ਨਿਊਯਾਰਕ ਟਾਈਮਸ ਆ, ਚਾਹੇ ਉਹ BBC ਹੈਗਾ ਆ, CNN ਤੇ CBS, ਸਾਰੇ ਜਿਹੜੇ ਰਿਪੋਰਟ ਕਰ ਰਹੇ ਆ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਇੱਕ ਟੌਪ ਦਾ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦਾ ਜਿਹੜਾ ਡਾਇਰੈਕਟਰ ਆ ਉਹਨੇ ਰਿਜ਼ਾਈਨ ਦੇ ਦਿੱਤਾ ਹੈਗਾ ਆ। ਸੋ ਰਿਜ਼ਾਈਨ ਦੇ ਵਿੱਚ ਕਾਰਨ ਉਹਨਾਂ ਨੇ ਇਹ ਦੱਸਿਆ ਵੀ ਜੋ ਈਰਾਨ ਦੇ ਵਿੱਚ ਜੰਗ ਸ਼ੁਰੂ ਕੀਤੀ ਗਈ ਆ, ਅਮਰੀਕਾ ਨੂੰ ਈਰਾਨ ਤੋਂ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀਗਾ, ਪਰ ਇਜ਼ਰਾਈਲ ਦੇ ਦਬਾਅ ਥੱਲੇ ਤੇ ਕੁਛ ਜੋ ਇਨਸਾਈਡ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਦੇ ਦਬਾਅ ਦੇ ਥੱਲੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਈਰਾਨ ਦੇ ਜੰਗ ਦੇ ਵਿੱਚ ਹਿੱਸਾ ਲੈ ਲਿਆ ਹੈਗਾ। ਜੋ ਕੈਂਟ ਇਹ ਟੌਪ ਦੇ ਕਾਊਂਟਰ ਟੈਰਰਿਜ਼ਮ ਦੇ ਜਿਹੜੇ ਇਹ ਡਾਇਰੈਕਟਰ ਸੀਗੇ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਕੌਨਸ਼ੀਅਸ ਆ ਉਹ ਅਲਾਉ ਨਹੀਂ ਕਰਦੀ ਹੈਗੀ ਵੀ ਧੱਕਾ ਜਿਹੜਾ ਕੀਤਾ ਜਾਵੇ ਜਦੋਂ ਤੁਹਾਨੂੰ ਲੱਗਦਾ ਆ ਵੀ ਉਲਟ ਵਾਲਾ ਬੰਦਾ ਜਿਹੜਾ ਜਾਂ ਉਲਟ ਵਾਲਾ ਮੁਲਕ ਆ ਉਹ ਤੋਂ ਤੁਹਾਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੈਗਾ। ਸੋ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਸੋਚ ਤੋਂ ਬਾਅਦ ਇਹ ਰਿਜ਼ਾਈਨ ਕਰ ਦਿੱਤਾ ਹੈਗਾ ਐਜ਼ ਏ ਡਾਇਰੈਕਟਰ ਆਫ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ। ਜੋ ਕੈਂਟ ਹੋਣਾ ਨੇ X ਦੇ ਉੱਤੇ ਇਹ ਲਿਖਿਆ ਹੈਗਾ। ਕਹਿੰਦੇ ਵੀ ਮੇਰੀ ਕੌਨਸ਼ੀਅਸ ਨਹੀਂ ਅਲਾਉ ਕਰਦੀ ਹੈਗੀ ਵੀ ਜੇ ਜੰਗ ਈਰਾਨ ਦੇ ਵਿੱਚ ਚੱਲ ਰਹੀ ਆ ਵੀ ਬਿਨਾਂ ਰੀਜ਼ਨ ਤੋਂ, ਜਿੱਥੇ ਕਿ ਤੁਹਾਡੇ ਮੁਲਕ ਨੂੰ ਥ੍ਰੈਟ ਹੀ ਹੈ ਨਹੀਂ, ਤੇ ਤੁਸੀਂ ਇਜ਼ਰਾਈਲ ਦੇ ਪ੍ਰੈਸ਼ਰ ਦੇ ਥੱਲੇ ਤੇ ਅਮਰੀਕਨ ਜਿਹੜੀ ਪਾਵਰਫੁਲ ਅਮਰੀਕਨ ਲੌਬੀ ਆ ਉਹਦੇ ਦਬਾਅ ਦੇ ਥੱਲੇ ਜਿਹੜਾ ਇਹ ਕੰਮ ਕਰ ਦੋ। ਟਰੰਪ ਉਹਨਾਂ ਦਾ ਬੜਾ ਤਕੜਾ ਸਪੋਰਟਰ ਆ। ਇੱਕ ਟਾਈਮ ਦੇ ਉੱਤੇ ਕਾਂਗਰਸਮੈਨ ਲਈ ਵੀ ਇਹ ਵਾਸ਼ਿੰਗਟਨ ਸਟੇਟ ਤੋਂ ਖੜਿਆ ਸੀ। ਹਾਲਾਂਕਿ ਜਦੋਂ ਕਨਫਰਮੇਸ਼ਨ ਹੋਈ ਸੀ ਇਹਦਾ ਵਿਰੋਧ ਬਹੁਤ ਜ਼ਿਆਦਾ ਹੋਇਆ ਸੀ, ਕਿਉਂਕਿ ਰਾਈਟ ਵਿੰਗ ਦੇ ਨਾਲ ਕਾਫੀ ਜਿਹੜੇ ਇਹਦੇ ਸੰਬੰਧ ਸੀ। ਸੋ ਜਿਹੜੀ ਕੌਨਸਪੀਰੇਸੀ ਥਿਊਰੀਜ਼ ਨੂੰ ਜਿਹੜਾ ਫੈਲਾਉਣ ਵਾਲਿਆਂ ਦੇ ਨਾਲ ਜਿਹੜੇ ਇਹਦੇ ਸੰਬੰਧ ਬਹੁਤ ਤਕੜੇ ਸੀ, ਇਸ ਕਰਕੇ ਇਹਦੀ ਜਿਹੜੀ ਕਨਫਰਮੇਸ਼ਨ ਆ ਬੜੀ ਹਾਰਡ ਹੋਈ ਸੀਗੀ। ਸੋ ਜੋ ਨਵੇਂ ਪੋਲਸ ਆ ਰਹੇ ਹੈਗੇ ਆ ਉਹਦੇ ਮੁਤਾਬਕ 77% ਰਿਪਬਲਿਕਨ ਤੇ 90% ਜਿਹੜੇ ਸੈਲਫ ਡਿਸਕ੍ਰਾਈਬਡ ਮੈਗਾ ਰਿਪਬਲਿਕਨਸ ਆ ਉਹ ਕਹਿੰਦੇ ਵੀ ਸਪੋਰਟ ਕਰ ਰਹੇ ਹੈਗੇ ਆ, ਜਦ ਕਿ ਇੰਡੀਪੈਂਡੈਂਟ ਪਹਿਲਾਂ ਸੀਗੇ ਉਸ ਟਾਈਮ ਤੇ, ਪਰ ਹੁਣ ਉਹ ਡਾਊਨ ਹੋ ਗਏ 54% ਤੇ। ਇੰਡੀਪੈਂਡੈਂਟ ਵੀ ਬਹੁਤ ਉਲਟ ਆ ਤੇ ਡੈਮੋਕ੍ਰੇਟ ਤਾਂ ਚਲੋ ਇਸ ਕੰਮ ਦੇ ਉਲਟ ਹੈਗੇ ਹੀ ਆ। ਜੀ ਬਿਲਕੁਲ। ਸੋ ਜਿਹੜੇ ਟੌਪ ਦੇ ਇੰਟੈਲੀਜੈਂਸ ਅਧਿਕਾਰੀ ਦਾ ਜਿਹੜਾ ਇਹ ਅਸਤੀਫਾ ਜਿਹੜਾ ਉਹ ਆਉਣਾ ਉਸ ਮੌਕੇ ਦੇ ਉੱਤੇ, ਜਦੋਂ ਇੰਟੈਲੀਜੈਂਸ ਦੇ ਉੱਤੇ ਸਵਾਲ ਇਸ ਗੱਲੋਂ ਖੜੇ ਹੋ ਰਹੇ ਆ ਵੀ ਕੀ ਵਾਕਿਆ ਹੀ ਈਰਾਨ ਇਸ ਕੈਪੇਬਿਲਿਟੀ ਦੇ ਵਿੱਚ ਪਹੁੰਚ ਗਿਆ ਸੀਗਾ
ਵੀ ਉਹ ਨਿਊਕਲੀਅਰ ਪਾਵਰ ਇੱਕ ਬਣ ਸਕਦਾ ਆ। ਤਾਂ ਰਾਸ਼ਟਰਪਤੀ ਟਰੰਪ ਹੁਣੇ ਕਹਿੰਦੇ ਸੀ ਆਈ ਵਿਲ ਫੀਲ ਇਟ ਇਨ ਮਾਈ ਬੋਨਸ, ਮੈਨੂੰ ਫੀਲਿੰਗ ਜਿਹੜੀ ਉਹ ਆ ਰਹੀ ਸੀਗੀ। ਸੋ ਹੁਣ ਇਹ ਜਿਹੜੀ ਸਿਚੁਏਸ਼ਨ ਨੂੰ ਲੈ ਕੇ ਲੋਕ ਡੈਫੀਨੇਟਲੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਹਾਂ ਵੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੱਖ-ਵੱਖ ਸਰਵਿਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਹੋ ਗਿਆ। ਸੋ ਚਿੱਠੀ ਜਿਹੜੀ ਇਹਨਾਂ ਨੇ ਜਿਹੜੀ ਉਹ ਲਿਖੀ ਸੀਗੀ, ਕਹਿੰਦੇ ਵੀ ਅਗਲੀ ਜਨਰੇਸ਼ਨ ਨੂੰ ਤੁਸੀਂ ਲੜਨ ਦੇ ਲਈ ਘੱਲ ਰਹੇ ਹੈਗੇ ਆ, ਮਰਨ ਦੇ ਲਈ ਵਾਰ ਦੇ ਵਿੱਚ ਜਿਹੜਾ ਉਹ ਤੁਸੀਂ ਘੱਲ ਰਹੇ ਆ, ਜਦ ਕਿ ਅਮਰੀਕਨ ਲੋਕਾਂ ਨੂੰ ਇਸ ਦਾ ਕੋਈ ਬੈਨੀਫਿਟ ਨਹੀਂ ਆ ਤੇ ਅਮਰੀਕਨ ਜ਼ਿੰਦਗੀਆਂ ਨੂੰ ਇਹ ਜਿਹੜਾ ਜਸਟੀਫਾਈ ਨਹੀਂ ਕਰਦਾ ਹੈਗਾ। ਸੋ 11 ਕੰਬੈਟ ਡਿਪਲੋਇਮੈਂਟਸ ਇਸ ਦੀਆਂ ਰਹੀਆਂ। ਕੈਂਟ ਆਰਮਡ ਸਪੈਸ਼ਲ ਫੋਰਸਿਸ ਦੇ ਵਿੱਚ ਰਿਹਾ, 20 ਸਾਲ ਲੰਬਾ ਇਸ ਦਾ ਕਰੀਅਰ ਆ। CIA ਦੇ ਵਿੱਚ ਰਿਹਾ ਆ। ਇਹਦੀ ਜਿਹੜੀ ਵਾਈਫ ਆ ਸ਼ੈਨਨ ਕੈਂਟ, ਨੇਵੀ ਦੀ ਕ੍ਰਿਪਟੋਲੋਜਿਸਟ ਹੈਗੀ ਆ। ਉਹ ਸੀਰੀਆ ਬੋਮਿੰਗ ਦੇ ਵਿੱਚ, ਟੈਰਰਿਸਟ ਬੋਮਿੰਗ ਦੇ ਵਿੱਚ 2019 ਚ ਉਸ ਦੀ ਮੌਤ ਜਿਹੜੀ ਉਹ ਹੋ ਗਈ ਸੀਗੀ। ਹੁਣ ਇਸ ਦੀ ਥਾਂ ਦੇ ਉੱਤੇ ਕੌਣ ਰਿਪਲੇਸ ਕੀਤਾ ਜਾਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਹੋਊਗੀ। ਤੁਲਸੀ ਗਾਬਰਟ ਦੇ ਅੰਡਰ ਇਹ ਕੰਮ ਕਰਦਾ ਸੀਗਾ ਜਿਹੜਾ ਜੋ ਕੈਂਟ। ਸੋ ਹੁਣ ਉਸਨੇ ਇਸ ਦੇ ਵਿੱਚ ਅਸਤੀਫਾ ਦੇ ਦਿੱਤਾ ਆ। ਕੀ ਇਹ ਕੋਈ ਦੌਰ ਸ਼ੁਰੂ ਹੋ ਗਿਆ ਆ ਅਸਤੀਫਿਆਂ ਦਾ? ਇਹ ਜਿਹੜੀ ਉਹ ਦੇਖਣ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਰਹੇਗੀ ਵੀ ਕਿਵੇਂ ਜਿਹੜੀ ਸਿਚੁਏਸ਼ਨ ਉਹ ਅੱਗੇ ਜਿਹੜੀ ਉਹ ਵੱਧਦੀ ਆ। ਪਰ ਈਰਾਨ ਦੀ ਵਾਰ ਦੇ ਵਿੱਚ ਇੰਨੇ ਕੁ ਜ਼ਿਆਦਾ ਜਿਹੜਾ ਇਸ ਟਾਈਮ ਟਰੰਪ ਹੁਣੇ ਫਸੇ ਪਏ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ ਵੀ ਇਸ ਦੇ ਵਿੱਚੋਂ ਹੁਣ ਨਿਕਲਿਆ ਕਿੱਦਾਂ ਜਾਵੇ। ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਉਹਨਾਂ ਦੇ ਲਈ ਮਾੜੀ ਜਿਹੜੀ ਬਣੀ ਪਈ ਆ। ਉਹ ਧਮਕੀਆਂ ਵੀ ਦੇ ਰਹੇ ਆ, ਬੇਨਤੀ ਵੀ ਕਰ ਰਹੇ ਆ, ਅਪੀਲ ਵੀ ਕਰ ਰਹੇ ਆ ਵੀ ਸਟ੍ਰੇਟ ਆਫ ਹਾਰਮਜ਼ ਨੂੰ ਖੋਲਣ ਦੇ ਲਈ ਮਦਦ ਕੀਤੀ ਜਾਵੇ। ਪਰ ਉਸੇ ਦਰਮਿਆਨ ਉਹ ਜਿਹੜੀ ਮਦਦ ਉਹਨਾਂ ਨੂੰ ਮਿਲ ਨਹੀਂ ਰਹੀ ਹੈਗੀ। ਹੁਣ ਤੁਸੀਂ ਦੇਖੋ ਵੀ ਚਾਈਨਾ ਜਿਨ੍ਹਾਂ ਦੇ ਜਹਾਜ਼, ਸਮੁੰਦਰੀ ਜਹਾਜ਼ ਜਿਨ੍ਹਾਂ ਦੇ ਆਇਲ ਟੈਂਕਰਸ ਆ, ਉਹ ਸਟ੍ਰੇਟ ਆਫ ਹਾਰਮਜ਼ ਤੋਂ ਨਿਕਲ ਰਹੇ ਆ। ਟਰੰਪ ਹੁਣੀ ਆਪਣੇ ਇੱਕ ਹਿਸਾਬ ਦੇ ਨਾਲ ਕੱਟੜ ਦੁਸ਼ਮਣ ਮੁਲਕ ਨੂੰ ਕਹਿ ਰਹੇ ਆ ਵੀ ਸਾਡੀ ਮਦਦ ਕਰੋ ਸਟ੍ਰੇਟ ਆਫ ਹਾਰਮਜ਼ ਨੂੰ ਜਿਹੜਾ ਉਹ ਖੋਲਣ ਦੇ ਲਈ। ਸੋ ਦੂਜੇ ਮੁਲਕਾਂ ਦੇ ਜਦੋਂ ਜਹਾਜ਼ ਲੰਘਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਉੱਤੇ ਜਿਹੜਾ ਈਰਾਨ ਵਾਲੇ ਆ ਉਹ ਹਮਲਾ ਕਰ ਦਿੰਦੇ ਆ। ਸ਼ੁਰੂਆਤ ਦੇ ਵਿੱਚ ਇਹਨਾਂ ਨੇ ਬਿਲਕੁਲ ਇਸ ਤਰੀਕੇ ਦੇ ਬਿਆਨ ਦਿੱਤੇ ਸੀਗੇ ਵੀ ਅਸੀਂ ਇਹਦੀ ਇੰਸ਼ੋਰੈਂਸ ਵੀ ਕਰਨ ਜਾ ਰਹੇ ਹਾਂ ਤੇ ਨਾਲ ਅਸੀਂ ਇਸ ਨੂੰ ਨੇਵੀ ਜਿਹੜੀ ਉਹ ਮਦਦ ਕਰੂਗੀ ਵੀ ਉੱਥੋਂ ਆਸਾਨੀ ਦੇ ਨਾਲ ਜਿਹੜੇ ਸਮੁੰਦਰੀ ਬੇੜੇ ਆ ਉਹ ਲੰਘ ਸਕਣ, ਆਇਲ ਟੈਂਕਰ ਜਿਹੜੇ ਉਹ ਲੰਘ ਸਕਣ। ਪਰ ਉਹ ਸਾਰੀਆਂ ਚੀਜ਼ਾਂ 'ਚ ਅਜੇ ਤੱਕ ਕਾਮਯਾਬੀ ਇਹਨਾਂ ਨੂੰ ਨਹੀਂ ਮਿਲੀ ਹੈਗੀ। ਸੋ ਇਹ ਸਿਚੁਏਸ਼ਨ ਜਿਹੜੀ ਬਣੀ ਆ। ਸੋ 20 ਮੀਲ ਚੌੜੇ ਜਿਹੜੇ ਉਹ ਦਰਿਆ ਦੀ ਜਿਹੜੀ ਚੋਕ ਪੁਆਇੰਟ ਜਿਸ ਨੂੰ ਆਖਿਆ ਜਾਂਦਾ ਸਟ੍ਰੇਟ ਆਫ ਹਾਰਮਜ਼, 20% ਦੁਨੀਆ ਦਾ ਜਿਹੜਾ ਤੇਲ ਉਧਰੋਂ ਲੰਘਦਾ ਆ, ਉਸ ਦੇ ਉੱਤੇ ਈਰਾਨ ਨੇ ਜਿਹੜਾ ਉਹ ਕਬਜ਼ਾ ਕਰੀ ਬੈਠੇ ਆ ਤੇ ਉਹਦੇ ਨਾਲ ਖਾਸੀ ਜਿਹੜੀ ਸਿਚੁਏਸ਼ਨ ਆ ਉਹ ਬੈਡ ਜਿਹੜੀ ਉਹ ਬਣ ਚੁੱਕੀ ਹੈਗੀ ਆ। ਸੋ ਹੁਣ ਦੇਖਦੇ ਆ ਹਰਜੋਤ ਸਿੰਘ ਜੀ ਵੀ ਅੱਗੇ ਇਸ ਦੇ ਵਿੱਚ ਕਿਵੇਂ ਜਿਹੜਾ ਉਹ ਬਣਦਾ ਆ। ਪਰ ਈਰਾਨ ਦੀ ਵਾਰ ਦੇ ਵਿੱਚ ਅਜੇ ਹਾਲ ਦੀ ਘੜੀ ਕੋਈ ਨਰਮੀ ਆਉਂਦੀ ਨਜ਼ਰ ਨਹੀਂ ਆ ਰਹੀ ਹੈਗੀ। ਉਧਰ ਅੱਜ ਇਹ ਦਾਵਾ ਹੁਣੇ ਜਿਹੜਾ ਬ੍ਰੇਕਿੰਗ ਨਿਊਜ਼ ਜਿਹੜੀ ਉਹ ਆ ਰਹੀ ਹੈ, ਦਾਵਾ ਕਰ ਰਹੇ ਆ ਇਜ਼ਰਾਈਲ ਵਾਲੇ ਵੀ ਈਰਾਨ ਦਾ ਜਿਹੜਾ ਸਿਕਿਉਰਿਟੀ ਚੀਫ ਆ ਅਲੀ ਲਰੀਜਾਨੀ, ਉਸ ਨੂੰ ਇਹਨਾਂ ਨੇ ਇੱਕ 에ਅਰ ਸਟ੍ਰਾਈਕ ਦੇ ਵਿੱਚ ਮਾਰ ਦਿੱਤਾ ਹੈਗਾ ਆ। ਇਹ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਕੈਟਸ ਆ, ਉਹਨਾਂ ਨੇ ਹੁਣੇ ਇਹ ਜਿਹੜਾ ਉਹ ਦਾਵਾ ਕੀਤਾ ਹੈਗਾ ਆ। ਕਹਿੰਦੇ ਵੀ ਬਸੀਜ ਫੋਰਸ ਕਮਾਂਡਰ ਗੋਲਮਰਜ਼ਾ ਸੋਲਮਾਨੀ, ਉਹਦੀ ਕੱਲ ਰਾਤ ਇੱਕ ਅਟੈਕ ਦੇ ਵਿੱਚ ਮੌਤ ਹੋਈ ਆ। ਈਰਾਨ ਨੇ ਅਜੇ ਇਸ ਦੀ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਹੈਗੀ। ਦਾ ਗਾਰਡੀਅਨ ਇਹ ਕਹਿ ਰਿਹਾ ਆ ਵੀ ਖਮੇਨਾਈ ਦੀ ਮੌਤ ਤੋਂ ਵੀ ਜ਼ਿਆਦਾ ਇੰਪੋਰਟੈਂਟ ਇਹ ਬੰਦਾ ਇੱਕ ਹਿਸਾਬ ਦੇ ਨਾਲ ਸੀਗਾ ਅਲੀ ਲਰੀਜਾਨੀ, ਜੋ ਕਿ ਈਰਾਨ ਦੀ ਸਿਕਿਉਰਿਟੀ ਚੀਫ ਦਾ ਜਿਹੜਾ ਮੁਖੀ ਸੀਗਾ ਤੇ ਉਸ ਦੀ ਕਹਿੰਦੇ ਵੀ ਇਹ ਹੁਣ ਮੌਤ ਹੋਈ ਹੈਗੀ ਆ। ਸੋ ਇਹ ਹੁਣੇ ਜਿਹੜਾ ਉਹ ਦਾਵਾ ਕੀਤਾ ਜਾ ਰਿਹਾ ਆ। ਟਰੰਪ ਹੁਣਾਂ ਨੇ ਟਿੱਪਣੀ ਕੀਤੀ ਆ ਜੋ ਕੈਂਟ ਦੇ ਜਿਹੜੇ ਆ ਰੈਜ਼ਿਗਨੇਸ਼ਨ ਦੇ ਉੱਤੇ, ਅਸਤੀਫੇ ਦੇ ਉੱਤੇ, ਕਹਿੰਦੇ ਵੀ ਇਟਸ ਅ ਗੁੱਡ ਥਿੰਗ। ਕਾਊਂਟਰ ਟੈਰਰਿਜ਼ਮ ਦਾ ਜਿਹੜਾ ਡਾਇਰੈਕਟਰ ਆ ਉਹ ਰਿਜ਼ਾਈਨ ਕਰ ਰਿਹਾ ਤੇ ਕਹਿੰਦੇ ਜਦੋਂ ਮੈਂ ਉਹਦੀ ਸਟੇਟਮੈਂਟ ਪੜ੍ਹੀ ਤੇ ਕਹਿੰਦਾ ਮੈਂ ਤਾਂ ਇਹੀ ਸੋਚਿਆ ਵੀ ਚੰਗਾ ਹੋਇਆ ਵੀ ਇਹ ਹੁਣ ਚਲਾ ਗਿਆ, ਕਿਉਂਕਿ ਇਹ ਕਹਿੰਦਾ ਸੀਗਾ ਵੀ ਈਰਾਨ ਖਤਰਾ ਨਹੀਂ ਹੈਗਾ। ਤੇ ਕਹਿੰਦੇ ਵੀ ਸਾਰੀਆਂ ਕੰਟਰੀਆਂ ਰਿਅਲਾਈਜ਼ ਕਰਦੀਆਂ ਵੀ ਈਰਾਨ ਇੱਕ ਖਤਰਾ ਸੀਗਾ। ਬਸ ਸਵਾਲ ਇਹ ਸੀਗਾ ਵੀ ਉਹਦੇ ਬਾਰੇ ਕੁਝ ਕਰਨਾ ਚਾਹੁੰਦੇ ਆ ਜਾਂ ਨਹੀਂ। ਅਸੀਂ ਜਿਹੜਾ ਇਸ ਦੇ ਵਿੱਚ ਕਰ ਦਿੱਤਾ ਤੇ ਕਹਿੰਦੇ ਵੀ ਚੰਗਾ ਹੋਇਆ ਵੀ ਜੋ ਕੈਂਟ ਨੇ ਉਦਾਂ ਅਸਤੀਫਾ ਦੇ ਦਿੱਤਾ ਹੈਗਾ। ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਉਹਨਾਂ ਨੇ ਕਨਫਰਮ ਕੀਤਾ ਹੈ ਵੀ ਅਲੀ ਲਰਜ਼ਾਨੀ ਜੋ ਉੱਥੇ ਦਾ ਸਿਕਿਉਰਿਟੀ ਚੀਫ ਸੀ ਈਰਾਨ ਦਾ, ਉਹਦੀ ਮੌਤ ਹੋ ਚੁੱਕੀ ਹੈਗੀ ਆ।
ਕਾਫੀ ਕ੍ਰਿਟਿਕ ਸੀ ਤੇ ਲੇਟਲੀ ਉਹਦੀਆਂ ਜਿਹੜੀਆਂ ਪ੍ਰੈਸ ਕਾਨਫਰੰਸ ਆ ਉਹ ਵੀ ਆਪਾਂ ਦੇਖੀਆਂ ਹੈਗੀਆਂ। ਉਹ ਕਹਿੰਦੇ ਜੋ ਸਾਬਕਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਮਨਾਈ ਆ, ਉਹਦਾ ਰਾਈਟ ਹੈਂਡ ਮੈਨ ਕਰਕੇ ਗਿਣਿਆ ਜਾਂਦਾ ਸੀਗਾ। ਸੋ ਇਰਾਨ ਦੇ ਸੁਲੇਮਾਨੀ ਲੈਡ ਦ ਬਾਜਿਸ ਫੋਰਸ ਜਿਹੜੀ ਆ ਕੀ ਪੈਰਾਮਿਲਟਰੀ ਫੋਰਸ ਹੈਗੀ ਆ, ਉਹ ਇਸ ਨੂੰ ਜਿਹੜੀ ਪ੍ਰੋਟੈਕਟ ਕਰਦੀ ਸੀਗੀ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਕਿ ਉਹਨਾਂ ਨੇ ਆਰਡਰ ਕੀਤਾ ਹੈ ਇਸ ਨੂੰ ਐਲੀਮੀਨੇਟ ਕਰਨ ਦੇ ਲਈ। ਸੋ ਉੱਥੇ ਜਿਹੜੀ ਸਿਚੁਏਸ਼ਨ ਆ, ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੈਗੇ ਆ। ਇਰਾਨ ਵਾਲੇ ਬਾਰ-ਬਾਰ એનર્ਜੀ ਤੇ ਟਰਾਂਸਪੋਰਟੇਸ਼ਨ ਇਨਫਰਾਸਟ੍ਰਕਚਰ ਨੂੰ ਹਿੱਟ ਕਰ ਰਹੇ ਹੈਗੇ ਆ, ਜੋ ਇਹਨਾਂ ਦੇ ਕੋਲ ਇਸ ਟਾਈਮ ਹੈਗਾ ਹੈ। ਜੀ ਬਿਲਕੁਲ। ਇਹ ਟਰੰਪ ਹੋਣਾ ਨੇ ਦਾਅਵਾ ਜਿਹੜਾ ਕੀਤਾ ਆ ਇਸ ਮੌਕੇ ਵੀ ਈਰਾਨ ਦੇ ਪ੍ਰੋਟੈਸਟ ਦੇ ਵਿੱਚ 41,000 ਲੋਕ ਮਾਰੇ ਗਏ ਆ। ਇਸ ਤੋਂ ਪਹਿਲਾਂ ਇਹਨਾਂ ਦੇ ਬਿਆਨ ਦੇ ਵਿੱਚ ਇਹਨਾਂ ਨੇ 32,000 ਆંકੜਾ ਜਿਹੜਾ ਦੱਸਿਆ ਸੀਗਾ। ਪਹਿਲਾਂ ਹਜ਼ਾਰਾਂ ਕਹਿੰਦੇ ਸੀਗੇ ਤੇ ਹੁਣ ਮੈਕਸਿਮਮ ਇਹਨਾਂ ਨੇ 41,000 ਮਾਰੇ ਜਾਣ ਦੀ ਜਿਹੜੀ ਖਬਰ ਆ ਉਹ ਜਿਹੜੀ ਉਹ ਦੱਸੀ। ਹੁਣ ਇਹ ਨਹੀਂ ਪਤਾ ਵੀ ਇਹ ਆંકੜਾ ਕਿੰਨਾ ਕੁ ਦਰੁਸਤ ਆ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੈਗਾ ਆ। ਉਧਰ ਵਾਈਟ ਹਾਊਸ ਤੋਂ ਬੋਲਦੇ ਹੋਏ ਟਰੰਪ ਹੋਣਾ ਨੇ ਕਿਹਾ ਵੀ ਨਾਟੋ ਕਹਿੰਦੇ ਵੀ ਵੈਰੀ ਫੁਲਿਸ਼ ਮਿਸਟੇਕ ਕਰ ਰਿਹਾ ਆ, ਵੀ ਯੂਐਸ ਦੇ ਆਪਰੇਸ਼ਨਸ ਦੇ ਵਿੱਚ ਰਿਫਿਊਜ਼ ਕਰ ਰਿਹਾ ਆ ਸ਼ਾਮਲ ਹੋਣ ਦੇ ਲਈ। ਜਰਮਨੀ ਵਾਲੇ, ਲਗਜ਼ਮਬਰਗ ਵਾਲੇ, ਇਟਲੀ ਵਾਲੇ, ਫਰਾਂਸ ਵਾਲੇ, ਆਸਟ੍ਰੇਲੀਆ ਵਾਲੇ, ਯੂਕੇ ਵਾਲੇ ਸਾਰਿਆਂ ਨੇ ਹੀ ਤਕਰੀਬਨ ਨਾ ਕਰ ਦਿੱਤੀ ਆ ਇਸ ਲੜਾਈ ਦੇ ਵਿੱਚ ਸਾਥ ਦੇਣ ਦੇ ਲਈ। ਕਹਿੰਦੇ ਵੀ ਲੜਾਈ ਤੋਂ ਪਹਿਲਾਂ ਨਾ ਤੁਸੀਂ ਸਾਨੂੰ ਪੁੱਛਿਆ ਤੇ ਤੁਹਾਡੀ ਆਪਣੀ ਜਿਹੜੀ ਇਹ ਲੜਾਈ ਹੈ ਨਾਟੋ ਦੀ ਲੜਾਈ ਨਹੀਂ ਆ। ਨਾਟੋ ਕਹਿੰਦਾ ਵੀ ਇੱਕ ਡਿਫੈਂਸ ਅਲਾਇੰਸ ਹੈਗਾ ਆ, ਵੀ ਜੇ ਉਹਨਾਂ ਦੇ ਉੱਤੇ ਹਮਲਾ ਹੁੰਦਾ ਤੇ ਫਿਰ ਆਪਾਂ ਜਿਹੜੀ ਉਸ ਦੇ ਵਿੱਚ ਕਾਰਵਾਈ ਜਿਹੜੀ ਉਹ ਕਰਨੀ ਆ। ਸੋ ਨਾਟੋ ਵਾਲਿਆਂ ਨੂੰ ਖਾਸੇ ਨਾਖੁਸ਼ ਨੇ ਟਰੰਪ ਹੁਣੀ ਨਾਟੋ ਦੇ ਉੱਤੇ। ਸੋ ਇਹ ਦੇਖਦੇ ਆ। ਲੱਗ ਇਹੀ ਰਿਹਾ ਹਰਜੋਤ ਸਿੰਘ ਜੀ ਵੀ ਉੱਦਾਂ ਈਰਾਨ ਦੀ ਇਸ ਲੜਾਈ ਜਦੋਂ ਵੀ ਇਹ ਬੰਦ ਹੁੰਦੀ ਆ ਉਸ ਤੋਂ ਬਾਅਦ ਦੇ ਵਿੱਚ ਨਾਟੋ ਦੇ ਉੱਤੇ ਵੀ ਖਾਸਾ ਵੱਡਾ ਜਿਹੜਾ ਉਹ ਅਸਰ ਪਊਗਾ। ਸੋ ਇਹ ਜਿਹੜੀ ਫਰਸਟ੍ਰੇਸ਼ਨ ਤੇ ਜਿਹੜਾ ਗੁੱਸਾ ਹੈ ਟਰੰਪ ਹੋਣਾ ਨੇ ਇਵੈਂਚੁਅਲੀ ਨਾਟੋ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੱਢਣਾ ਹੀ ਜਿਹੜਾ ਉਹ ਹੈਗਾ ਆ। ਸੋ ਇਹ ਹੁਣ ਦੇਖਦੇ ਆ ਵੀ ਕਿਵੇਂ ਬਣਦਾ ਆ। ਉਧਰ UN ਦੀ ਵਰਲਡ ਫੂਡ ਪ੍ਰੋਗਰਾਮ ਆ, ਉਹਨਾਂ ਨੇ ਚੇਤਾਵਨੀ ਦਿੱਤੀ ਆ ਵੀ ਇਸ ਲੜਾਈ ਦੇ ਚੱਲਦਿਆਂ ਜਿਹੜੇ ਲੋਕ ਭੁੱਖਮਰੀ ਦੇ ਸ਼ਿਕਾਰ ਦੇ ਬਿਲਕੁਲ ਕਗਾਰ ਦੇ ਉੱਤੇ ਸੀਗੇ ਤੇ ਜੇ ਕਹਿੰਦੇ ਵੀ ਇਹ ਲੜਾਈ ਇਦਾਂ ਹੀ ਚੱਲਦੀ ਰਹੀ ਜਿਸ ਨੇ ਗਲੋਬਲ ਇਕਨੋਮੀ ਦੇ ਉੱਤੇ ਅਸਰ ਪਾਉਣਾ ਆ, ਉਹਨਾਂ ਲੋਕਾਂ ਨੂੰ ਜਿਹੜਾ ਭੁੱਖਮਰੀ ਦੇ ਵਿੱਚ ਜਾਣਾ ਪੈ ਸਕਦਾ ਆ, ਵੀ ਉਸ ਦਾ ਸ਼ਿਕਾਰ ਹੋ ਜਾਣਗੇ। ਕਹਿੰਦੇ ਵੀ 45 ਮਿਲੀਅਨ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ ਫੂਡ ਇਨਸਿਕਿਉਰਿਟੀ ਦੇ ਤੌਰ ਦੇ ਉੱਤੇ ਇਸ ਸਾਲ ਦੇ ਮੱਧ ਤੱਕ, ਮਿਡਲ ਤੱਕ, ਜੇ ਤੇਲ ਦੀਆਂ ਕੀਮਤਾਂ ਲਗਾਤਾਰ $100 ਤੋਂ ਉੱਤੇ ਜਿਹੜੀਆਂ ਉਹ ਚੱਲਦੀਆਂ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਇਸ ਤੋਂ ਇਲਾਵਾ 318 ਮਿਲੀਅਨ ਪੂਰੀ ਦੁਨੀਆ ਦੀ ਆਪਾਂ ਗੱਲ ਕਰ ਰਹੇ ਹਾਂ ਵੀ 318 ਮਿਲੀਅਨ ਅਜਿਹੇ ਲੋਕ ਨੇ ਜਿਨ੍ਹਾਂ ਦੇ ਲਈ ਆਲਰੇਡੀ ਫੂਡ ਦੀ ਇਨਸਿਕਿਉਰਿਟੀ ਦਾ ਖਤਰਾ ਜਿਹੜਾ ਆ ਉਹ ਬਣਿਆ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਜੇ ਲੜਾਈ ਵੱਧਦੀ ਰਹੀ ਤਾਂ ਦੁਨੀਆ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਆਲਰੇਡੀ ਫੂਡ ਦੇ ਘਰੋਂ ਜੂਝ ਰਹੇ ਆ ਉਹਨਾਂ ਦੇ ਉੱਥੇ ਜਿਹੜੀ ਆ ਭੁੱਖਮਰੀ ਫੈਲਣ ਦਾ ਖਦਸ਼ਾ ਜਿਹੜਾ ਉਹ ਹੋਵੇਗਾ। ਜੀ ਟਰੰਪ ਹੁਣੀ ਕੋਸ਼ਿਸ਼ ਕਰ ਰਹੇ ਆ ਵੀ ਕੋਲੀਸ਼ਨ ਬਣਾਈ ਜਾ ਸਕੇ ਤਾਂ ਕਿ ਸਟੇਟ ਆਫ ਹਾਰਮਜ਼ ਉਸ ਨੂੰ ਖੋਲਿਆ ਜਾ ਸਕੇ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਤੇਲ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਕਹਿੰਦੇ ਜੇ 3-4 ਵੀਕ ਇਦਾਂ ਚੱਲਦਾ ਰਿਹਾ ਤੇ ਰਿਸੈਸ਼ਨ ਬਹੁਤ ਜਲਦੀ ਆ ਸਕਦਾ ਹੈ ਪੂਰੇ ਵਰਲਡ ਲੈਵਲ ਤੇ, ਕਿਉਂਕਿ ਸਾਰਾ ਕੁਝ ਤਾਂ ਤੇਲ ਦੇ ਉੱਤੇ ਹੀ ਡਿਪੈਂਡ ਕਰਦਾ ਹੈਗਾ, ਟਰਾਂਸਪੋਰਟੇਸ਼ਨ ਤੇ। ਸੋ ਸਟੇਟ ਆਫ ਹਾਰਮਜ਼ ਇਸ ਟਾਈਮ ਕਲੋਜ਼ ਆ। ਕੁਛ ਕੁ ਜਹਾਜ਼ਾਂ ਨੂੰ ਉਹ ਲੰਘਣ ਦੇ ਰਹੇ ਹੈਗੇ। ਉਹ ਕਹਿੰਦੇ ਵੀ ਆਪਾਂ ਅਮਰੀਕਾ ਦੇ ਜਾਂ ਅਮਰੀਕਾ ਦੇ ਜਿਹੜੇ ਸਹਾਇਕ ਮੁਲਕ ਆ ਉਹਨਾਂ ਦਾ ਜਿਹੜਾ ਕੋਈ ਵੀ ਟੈਂਕਰ ਆ ਉੱਥੋਂ ਲੰਘਣ ਨਹੀਂ ਦੇਣਾ ਹੈਗਾ। US ਮਿਲਟਰੀ ਹਜੇ ਵੀ ਐਂਟੀ ਸ਼ਿਪ ਪੋਜੀਸ਼ਨ ਦੇ ਉੱਤੇ ਸਟ੍ਰਾਈਕ ਕਰ ਰਹੀ ਆ। ਜਰਮਨੀ, ਇਟਲੀ, ਜਾਪਾਨ ਉਹਨਾਂ ਨੇ ਤਾਂ ਰੂਲ ਆਊਟ ਕਰਤਾ ਕਿਸੇ ਤਰ੍ਹਾਂ ਦੀ ਆਪਾਂ ਹੈਲਪ ਨਹੀਂ ਭੇਜਣੀ ਹੈਗੀ। ਟਰੰਪ ਹੁਣੀ UK ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਉਹਨਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਸੋ ਇਹਨੂੰ ਜੇ ਆਪਾਂ ਨਟਸ਼ਲ ਕਹਿੰਦੇ ਜਾਈਏ ਤੇ ਹਜੇ ਕੋਈ ਵੀ ਜਿਹੜਾ ਮੁਲਕ ਆ ਉਹ ਓਪਨਲੀ ਅਮਰੀਕਾ ਦੇ ਹੱਕ ਦੇ ਵਿੱਚ ਨਹੀਂ ਆਇਆ। ਈਵਨ ਆਪਣਾ ਗੁਆਂਢੀ ਮੁਲਕ ਕੈਨੇਡਾ ਉਹਨਾਂ ਨੇ ਵੀ ਸ਼ਰੇਆਮ ਨਾ ਕਰ ਦਿੱਤੀ ਹੈ ਵੀ ਅਸੀਂ ਅਮਰੀਕਾ ਦੀ ਜਿਹੜੀ ਸਪੋਰਟ ਆ ਉਹ ਨਹੀਂ ਕਰਨੀ ਹੈ। ਜੀ ਬਿਲਕੁਲ।
ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਹੋਰ ਖਬਰਾਂ ਦੇ ਵੱਲ ਜਿਹੜਾ ਨਾਲ ਵੱਧਦੇ ਆ, ਉਹਦਾ ਸਟ੍ਰੇਟ ਆਫ ਹਾਰਮਜ਼ ਨੂੰ ਲੈ ਕੇ ਜਿਹੜੀ ਯੂਰਪੀਅਨ ਯੂਨੀਅਨ ਆ ਉਹ ਕਹਿ ਰਹੀ ਆ ਵੀ ਅਸੀਂ ਡਿਪਲੋਮੈਟਿਕ ਸੋਲਿਊਸ਼ਨ ਜਿਹੜਾ ਇਸ ਦਾ ਲੱਭਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਕਿਸ ਤਰੀਕੇ ਦੇ ਨਾਲ ਇਹ ਸੰਭਾਵਨਾ ਜਿਹੜੀ ਬਣ ਸਕੂਗੀ, ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਯੂਰਪੀਅਨ ਯੂਨੀਅਨ ਦੇ ਫੋਰਨ ਪਾਲਿਸੀ ਚੀਫ ਕਾਇਆ ਕਲਾਸ, ਉਹਨਾਂ ਨੇ ਜਿਹੜਾ ਅੱਜ ਇਹ ਕਿਹਾ ਵੀ ਸਟੇਟ ਆਫ ਹਾਰਮਜ਼ ਨੂੰ ਖੁੱਲਿਆ ਰੱਖਣ ਦੇ ਲਈ ਇਹ ਆਖਿਆ। ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਤਾਂ ਆਪਣੇ ਸਾਥੀਆਂ ਨੂੰ ਕਹਿ ਰਹੇ ਵੀ ਵਾਰਸ਼ਿਪ ਜੰਗੀ ਬੇੜੇ ਜਿਹੜੇ ਉਹ ਤੁਸੀਂ ਘੱਲੋ ਤਾਂ ਜੋ ਜਿਹੜਾ ਟ੍ਰਾਂਜ਼ਿਟ ਆ ਉੱਥੇ ਜਿਹੜਾ ਸਿਕਿਉਰ ਕੀਤਾ ਜਾ ਸਕੇ। ਵਾਰ ਜਿਹੜੀ ਈਰਾਨ ਦੇ ਨਾਲ ਚੱਲ ਰਹੀ ਆ ਉਸ ਦੇ ਜਿਹੜਾ ਉਹ ਦਰਮਿਆਨ ਪਰ ਕਹਿੰਦੇ ਵੀ ਇਸ ਟਾਈਮ ਇੱਕ ਇੰਟਰਵਿਊ ਕਰ ਰਹੇ ਸੀ ਰੋਇਟਰਸ ਦੇ ਨਾਲ, ਤਾਂ ਉਹਨਾਂ ਨੇ ਕਿਹਾ ਵੀ ਕੋਈ ਵੀ ਜਾਣਾ ਇਸ ਟਾਈਮ ਆਪਣੇ ਲੋਕਾਂ ਨੂੰ ਸਟੇਟ ਆਫ ਹਾਰਮਜ਼ ਦੇ ਵਿੱਚ ਪਾ ਕੇ ਖਤਰੇ 'ਚ ਜਿਹੜਾ ਉਹ ਨਹੀਂ ਪਾਉਣਾ ਜਿਹੜਾ ਉਹ ਚਾਹੁੰਦਾ। ਕਹਿੰਦੇ ਵੀ ਅਸੀਂ ਓਪਨ ਆ ਵੀ ਡਿਪਲੋਮੈਟਿਕ ਤਰੀਕੇ ਦੇ ਨਾਲ, ਤਾਂ ਜੋ ਜਿਹੜਾ ਫੂਡ ਦਾ, ਫਰਟੀਲਾਈਜ਼ਰ ਦਾ ਤੇ એનર્ਜੀ ਦਾ ਜਿਹੜਾ ਕ੍ਰਾਈਸਿਸ ਆ ਉਸ ਨੂੰ ਆਪਾਂ ਹੱਲ ਕਰ ਜਿਹੜਾ ਹੋ ਸਕੀਏ। ਉਧਰ ਈਰਾਨ ਦੇ ਦੁਆਰਾ ਲਗਾਤਾਰ ਯੂਐਸ ਦੇ ਜਿਹੜੇ ਗਲਫ ਦੇ ਐਲਾਈਜ਼ ਆਪਣੇ ਗਵਾਂਢੀ ਮੁਲਕ ਆ ਉਹਨਾਂ ਦੇ ਉੱਤੇ ਦੁਬਾਰੇ ਹਮਲੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। 59 ਕਹਿੰਦੇ ਵੀ ਉਹਨਾਂ ਦੀ ਜਿਹੜੀਆਂ ਸਟ੍ਰਾਈਕਸ ਇਸ ਟਾਈਮ ਚੱਲ ਰਹੀਆਂ ਆ, ਇਹ ਰਿਪੋਰਟ ਉਹਨਾਂ ਦੇ ਵੱਲੋਂ ਉੱਥੇ ਆ ਰਹੀ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਹਰਜੋਤ ਸਿੰਘ ਜੀ ਬਣੀ ਪਈ ਹੈਗੀ ਆ, ਪਰ ਡਿਪਲੋਮੈਟਿਕ ਹੱਲ ਲੱਭਣ ਦੀ ਇਹਨਾਂ ਦੀ ਕੋਸ਼ਿਸ਼ ਆ, ਪਰ ਨਜ਼ਰ ਨਹੀਂ ਆ ਰਿਹਾ ਵੀ ਕੋਈ ਇਸ ਟਾਈਮ ਡਿਪਲੋਮੈਟਿਕ ਹੱਲ ਹੋਊਗਾ। ਈਰਾਨ ਜੋ ਕਿ ਇਸ ਟਾਈਮ ਇੱਕ ਹਿਸਾਬ ਦੇ ਨਾਲ ਗੁੱਠੇ ਲੱਗਾ ਆ, ਉਹ ਵੀ ਕਹਿੰਦਾ ਵੀ ਨਾ ਖੇਡਣਾ ਤੇ ਨਾ ਖੇਡਣ ਦੇਣਾ। ਉਹ ਜਿਹੜੀ ਸਿਚੁਏਸ਼ਨ ਉਹਨਾਂ ਦੇ ਵੱਲੋਂ ਵੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਲੈਟਸ ਸੀ ਕੋਈ ਡਿਪਲੋਮੈਟਿਕ ਜਾਂ ਕਿਸੇ ਵੀ ਤਰੀਕੇ ਦਾ ਕੋਈ ਸੋਲਿਊਸ਼ਨ ਇੱਥੇ ਜਿਹੜਾ ਉਹ ਲੱਭਦਾ ਆ, ਪਰ ਅਦਰਵਾਈਜ਼ ਤੇਲ ਦੀਆਂ ਕੀਮਤਾਂ ਲਗਾਤਾਰ ਵੱਧਦੀਆਂ ਜਾਣਗੀਆਂ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਆਇਲ ਰਿਜ਼ਰਵ ਸੀ ਉਹਨਾਂ ਨੂੰ ਵਰਤਣ ਦੀ ਜਿਹੜੀ ਗੱਲ ਸਾਰੇ ਮੁਲਕਾਂ ਨੇ ਆਖੀ ਸੀਗੀ, ਉਹ ਕਿੰਨਾ ਕੁ ਚਿਰ ਆਇਲ ਰਿਜ਼ਰਵ ਜਿਹੜੇ ਉਹ ਚੱਲਦੇ ਰਹਿਣਗੇ, ਇਹ ਹੁਣ ਵੱਡੀ ਜਿਹੜੀ ਹਰਜੋਤ ਸਿੰਘ ਜੀ ਟੈਨਸ਼ਨ ਦੇ ਵਜੋਂ ਜਿਹੜਾ ਉਸ ਨੂੰ ਦੇਖਿਆ ਜਿਹੜਾ ਉਹ ਜਾ ਰਿਹਾ ਆ ਵੀ ਉਹ ਕਿੰਨਾ ਦੇਰ ਤੱਕ ਜਿਹੜੇ ਉਹ ਸਰਵਾਈਵ ਕਰ ਸਕਣਗੇ। ਤੇ ਜੇ ਤੇਲ ਜਿਹੜਾ ਉਹ ਲਗਾਤਾਰ ਨਾ ਉੱਥੋਂ ਡਰਾਈਵ ਕਰਕੇ ਨਿਕਲ ਸਕਿਆ, ਨਾ ਉੱਥੋਂ ਨਿਕਲ ਸਕਿਆ ਉਸ ਸਮੁੰਦਰ ਦੇ ਰਸਤੇ ਚੋਂ, ਤਾਂ ਫਿਰ ਮੁਸ਼ਕਲ ਜਿਹੜੀ ਆ ਉਹ ਕਾਫੀ ਜ਼ਿਆਦਾ ਵੱਧ ਜਾਵੇਗੀ। ਅਗਲੀ ਖਬਰ ਕਿਊਬਾ ਦੇ ਬਾਬਤ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਕਿਊਬਾ ਬਹੁਤ ਛੇਤੀ ਕੋਲੈਪਸ ਹੋ ਜਾਊਗਾ ਤੇ ਅਸੀਂ ਉਸ ਨੂੰ ਟੇਕ ਓਵਰ ਕਰ ਲਵਾਂਗੇ। ਦੂਸਰੇ ਪਾਸੇ ਇਹ ਵੀ ਖਬਰ ਬਾਹਰ ਆਈ ਸੀ ਵੀ ਕਿਊਬਾ ਦੇ ਆਫੀਸ਼ੀਅਲਸ ਅਮਰੀਕਨ ਆਫੀਸ਼ੀਅਲਸ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਅੱਜ ਉੱਥੇ ਦੀ ਨਿਊਜ਼ ਇਹ ਆ ਰਹੀ ਆ ਵੀ ਕਿਊਬਾ ਦਾ ਜਿਹੜਾ ਇਲੈਕਟ੍ਰਿਕ ਗ੍ਰਿਡ ਆ ਉਹ ਪੂਰੀ ਤਰ੍ਹਾਂ ਕੋਲੈਪਸ ਹੋ ਗਿਆ ਹੈ। ਪੂਰੇ ਕਿਊਬਾ ਦੇ ਵਿੱਚ ਇਸ ਟਾਈਮ ਕੋਈ ਬਿਜਲੀ ਨਹੀਂ ਹੈਗੀ। ਕਹਿੰਦੇ ਵੀ ਕਿਊਬਾ ਡਾਰਕ ਆ, 10 ਮਿਲੀਅਨ ਲੋਕ ਕਿਊਬਾ ਦੇ ਬਿਨਾਂ ਬਿਜਲੀ ਤੋਂ ਆ, ਤੇ ਕਿਸੇ ਹਸਪਤਾਲ ਦੇ ਵਿੱਚ ਪਾਣੀ ਨਹੀਂ, ਕੁਝ ਬਿਜਲੀ ਨਹੀਂ ਹੈ। ਸੋ ਇਹਦੇ ਨਾਲ ਲੋਕ ਮਰ ਰਹੇ ਹੈਗੇ ਆ, ਇਨੋਸੈਂਟ ਬੱਚੇ ਵੀ ਮਰ ਰਹੇ ਹੈਗੇ ਆ। ਤੇ ਟਰੰਪ ਐਡਮਿਨਿਸਟ੍ਰੇਸ਼ਨ ਸ਼ਾਇਦ ਇਸੇ ਤਰ੍ਹਾਂ ਚਾਹੁੰਦਾ ਸੀ ਵੀ ਉੱਥੇ ਮਿਲਟਰੀ ਐਕਸ਼ਨ ਨਾ ਕਰਨਾ ਪਵੇ, ਤੇ ਜੇ ਕੋਲੈਪਸ ਹੁੰਦਾ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਟੇਕ ਓਵਰ ਕਰ ਸਕਦੇ ਹੈਗੇ ਆ। ਸੋ ਇਹ ਅਪਡੇਟ ਉੱਥੋਂ ਕਿਊਬਾ ਤੋਂ ਆ ਰਹੀ ਹੈ ਜੀ। ਸੋ ਤੇਲ ਉਹਨਾਂ ਦਾ ਵੈਨੇਜ਼ੁਏਲਾ ਤੋਂ ਹੋਰ ਥਾਵਾਂ ਤੋਂ ਜਿਹੜਾ ਆਉਂਦਾ ਸੀਗਾ, ਉਹਦੇ ਉੱਤੇ ਸਿੱਧਾ ਐਨਰਜੀ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਵਜੋਤ ਦੀ ਫੜ ਹੋ ਗਈ, ਤਾਂ ਉਹਦੇ ਕਰਕੇ ਕਿਊਬਾ ਜਿਹੜਾ ਕੋਲੈਪਸ ਕਰਨ ਦੇ ਕਗਾਰ ਦੇ ਉੱਤੇ ਕਹਿੰਦੇ ਵੀ ਹੈਗਾ ਆ। ਆਲਰੇਡੀ ਉਹਨਾਂ ਦੇ ਅੰਦਰ ਖਾਤੇ ਜਿਹੜੀਆਂ ਮੀਟਿੰਗਸ ਆ ਤੇ ਗੱਲਾਂ ਬਾਤਾਂ ਅਮਰੀਕਨ ਸਰਕਾਰ ਦੇ ਨਾਲ ਚੱਲ ਰਹੀਆਂ ਹੈਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫੈਡਰਲ ਜੱਜ ਨੇ ਜਿਹੜੀ RFK ਜੂਨੀਅਰ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਜਿਹੜੇ ਸਕੱਤਰ ਹੈਗੇ ਆ, ਉਹਨਾਂ ਨੇ ਜਿਹੜੀਆਂ ਵੈਕਸੀਨ ਦੀਆਂ ਰਿਕਮੈਂਡੇਸ਼ਨਸ ਦਿੱਤੀਆਂ ਸੀ ਆਪਣੇ ਪੱਤਰ ਦੇ ਉੱਤੇ ਵੀ ਆਹ ਚਾਹੀਦੀਆਂ ਨਹੀਂ ਆ, ਜਾਂ ਜਿਹੜੀਆਂ ਉਹਨਾਂ ਨੇ ਹਟਾ ਦਿੱਤੀਆਂ ਸੀ, ਉਸ ਨੂੰ ਇੱਕ ਫੈਡਰਲ ਜੱਜ ਨੇ ਬਲੌਕ ਕਰ ਦਿੱਤਾ ਹੈਗਾ ਆ। ਸੋ US ਇਮਿਊਨਾਈਜੇਸ਼ਨ ਰਿਕਮੈਂਡੇਸ਼ਨਸ ਕਹਿੰਦੇ ਵੀ ਆਰਬਿਟਰੀ ਤੇ ਕੈਪਰੀਕਸ ਜਿਹੜੀਆਂ ਹੈਗੀਆਂ ਆ, ਅਦਾਲਤ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਇਹ ਚੇਂਜਸ ਅਨਪ੍ਰੈਸੀਡੈਂਟਡ ਜਿਹੜੇ ਉਹ ਹੈਗੇ ਆ। ਐਡਵਾਈਜ਼ਰੀ ਕਮੇਟੀ ਜਿਹੜੀ ਇਮਿਊਨਾਈਜੇਸ਼ਨ ਪ੍ਰੈਕਟਿਸਿਸ ਦੇ ਉੱਤੇ ਜਿਹੜੇ ਟੀਕਾਕਰਨ ਹੁੰਦਾ ਹੈ ਉਸ ਦੇ ਉੱਤੇ ਕਹਿੰਦੇ ਵੀ ਉਹ ਮਿਲੀ ਨਹੀਂ ਇਸ ਵੀਕ ਦੇ ਵਿੱਚ, ਤੇ ਕਹਿੰਦੇ ਵੀ ਕਿਉਂਕਿ ਮੈਂਬਰਸ਼ਿਪ ਉਹਨਾਂ ਦੀ ਇਨਵੈਲੀਡੇਟਡ ਆ, ਜੱਜ ਨੇ ਕਿਹਾ, ਸੋ ਮੀਟਿੰਗ ਉਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈਗਾ ਆ। ਇਹ ਜਿਹੜੇ RFK ਜੂਨੀਅਰ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਜਿਹੜੇ ਉਹਨਾਂ ਨੇ ਵੈਕਸੀਨ ਐਡਵਾਈਜ਼ਰ ਜਿਹੜੇ ਲਾਏ ਆ, ਉਹ ਸਿੱਧੇ ਤੌਰ ਦੇ ਉੱਤੇ ਫੈਡਰਲ ਲਾ ਦੀ ਉਲੰਘਣਾ ਉਹਨਾਂ ਨੇ ਕੀਤੀ ਆ, ਤੇ ਇਸ ਕਰਕੇ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਸ ਨੂੰ ਅਸੀਂ ਵੈਲਿਡ
ਨਹੀਂ ਮੰਨਦੇ ਹੈਗੇ ਤੇ ਉਹਨਾਂ ਦੁਆਰਾ ਜਿਹੜਾ ਵੀ ਇੱਕ ਹਿਸਾਬ ਦੇ ਨਾਲ ਐਡਵਾਈਸ ਕੀਤੀ ਜਾਂਦੀ ਆ ਉਸ ਨੂੰ ਵੀ ਇੱਕ ਹਿਸਾਬ ਨਹੀਂ ਮੰਨਿਆ ਜਾਊਗਾ। ਜੱਜ ਬ੍ਰਾਇਨ ਮਰਫੀ ਉਹਨਾਂ ਨੇ ਇਸ ਲਾਸੂਟ ਦੇ ਉੱਤੇ ਫੈਸਲਾ ਜਿਹੜਾ ਉਹ ਸੁਣਾਇਆ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਤੇ ਯੂਐਸ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਉਲਟ ਜਿਹੜੇ ਏਏਪੀ ਵਾਲਿਆਂ ਨੇ ਇਹ ਜਿਹੜੀ ਹਰਜੋਤ ਸਿੰਘ ਜੀ ਕੇਸ ਜਿਹੜਾ ਉਹ ਲਿਆਂਦਾ ਸੀ। ਜਿਹੜੇ ਲਾਇਰਸ ਆ ਜਿਹੜੇ ਰਿਪਰੈਜ਼ੈਂਟ ਕਰ ਰਹੇ ਸੀ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਨੂੰ, ਉਹ ਕਹਿੰਦੇ ਵੀ ਇਹ ਇੱਕ ਵੱਡੀ ਜਿੱਤ ਸਾਡੇ ਲਈ ਜਿਹੜੀ ਉਹ ਹੋਈ ਆ। ਕੈਨੇਡੀ ਨੇ 17 ਦੇ 17 ਮੈਂਬਰ ਜਿਹੜੀ ACIP ਐਡਵਾਈਜ਼ਰੀ ਜਿਹੜਾ ਬੋਰਡ ਹੁੰਦਾ ਆ ਇਮਿਊਨਾਈਜੇਸ਼ਨ ਨੂੰ ਜਿਹੜਾ ਉਹ ਲੈ ਕੇ ਉਹਨਾਂ ਸਾਰਿਆਂ ਨੂੰ ਫਾਇਰ ਕਰ ਦਿੱਤਾ ਸੀਗਾ ਕੁਛ ਜਿਹੜੇ ਉਹ ਮਹੀਨੇ ਪਹਿਲਾਂ, ਤੇ ਉਹਨਾਂ ਨੂੰ ਆਪਣੇ ਜਿਹੜੇ ਹੈਂਡ ਪਿਕਡ ਐਡਵਾਈਜ਼ਰਸ ਆ ਉਹਨਾਂ ਦੇ ਨਾਲ ਰਿਪਲੇਸ ਕਰ ਦਿੱਤਾ ਸੀਗਾ, ਜਿਨ੍ਹਾਂ ਦੇ ਮੋਸਟਲੀ ਸਾਰਿਆਂ ਦੇ ਐਂਟੀ ਵੈਕਸੀਨ ਵਿਊ ਸੀਗੇ। ਸੋ ਜੱਜ ਨੇ ਇਹੀ ਕਿਹਾ ਵੀ ਜਿਹੜਾ ਇੱਕ ਫੈਡਰਲ ਐਡਵਾਈਜ਼ਰੀ ਕਮੇਟੀ ਐਕਟ ਹੁੰਦਾ ਆ ਉਸ ਦੀ ਇਹਨਾਂ ਨੇ ਉਲੰਘਣਾ ਜਿਹੜੀ ਉਹ ਕੀਤੀ ਆ। ਸੋ ਇਸ ਰੀਜ਼ਨ ਕਰਕੇ ਜਿਹੜੀਆਂ 13 ਅਪਾਇੰਟਮੈਂਟਸ ਆ ਉਹਨਾਂ ਉੱਤੇ ਸਟੇ ਜਿਹੜੇ ਆ ਉਹ ਜੱਜ ਨੇ ਲਾ ਦਿੱਤੇ ਸੀ ਤੇ ਕਮੇਟੀ ਦੇ ਵਿੱਚ ਉਹਨਾਂ ਦੇ ਰੋਲ ਨੂੰ ਖਾਰਜ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਸੀਗਾ। ਸੋ ਹੁਣ ਜੱਜ ਨੇ ਜਿਹੜੀ ਵੈਕਸੀਨ ਦੀਆਂ ਨਵੀਆਂ ਰਿਕਮੈਂਡੇਸ਼ਨਸ ਇਸ ਬੋਰਡ ਦੇ ਦੁਆਰਾ ਦਿੱਤੀਆਂ ਗਈਆਂ ਆ ਉਹਨਾਂ ਨੂੰ ਬਲੌਕ ਜਿਹੜਾ ਉਹ ਕਰ ਦਿੱਤਾ ਆ। ਸੋ ਇਹਦਾ ਭਾਵ ਇਹ ਹੋਊਗਾ ਵੀ ਜਿਹੜੀਆਂ ਪਹਿਲੀਆਂ ਰਿਕਮੈਂਡੇਸ਼ਨਸ ਆ ਉਹੀ ਜਿਹੜੀਆਂ ਉਹ ਚੱਲਣਗੀਆਂ। ਪਰ ਇਹ ਆ ਵੀ ਇਵੈਂਚੁਅਲੀ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੇਖਦੇ ਆ ਵੀ ਇਹਨਾਂ ਨੇ ਇਹ ਸਾਰੇ ਪਾਸੇ ਵੱਲ ਨੂੰ ਹੌਲੀ ਹੌਲੀ ਕਦਮ ਜਿਹੜੇ ਉਹ ਵਧਾ ਲੈਣੇ ਆ। ਪਰ ਇਹ ਵੀ ਅਦਾਲਤ ਨੇ ਹਾਲ ਦੀ ਘੜੀ ਇਹਨਾਂ ਨੂੰ ਇਸ ਚੀਜ਼ ਦੇ ਵਿੱਚ ਨਵੀਆਂ ਵੈਕਸੀਨ ਰਿਕਮੈਂਡੇਸ਼ਨਸ ਦੇ ਉੱਤੇ ਰੋਕ ਲਾਈ ਹੈਗੀ ਆ ਜੀ। ਅਗਲੀ ਖਬਰ ਵੱਲ ਚਲੀਏ ਤੇ ਯੂਕੇ ਦੇ ਇੱਕ ਜੋ ਸਿਕਿਉਰਿਟੀ ਪਰਸਨ ਹੈਗੇ ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਜੋਨਾਥਨ ਪਾਵਲ, ਉਹ ਕਹਿੰਦੇ ਵੀ ਜਦੋਂ ਫਾਈਨਲ ਗੱਲਬਾਤ ਚੱਲ ਰਹੀ ਸੀ USA ਤੇ ਈਰਾਨ ਦੇ ਵਿੱਚ, ਜੋ ਤਹਿਰਾਨ ਨੇ ਵੀ ਆਫਰ ਕੀਤੀ ਸੀ ਰਿਗਾਰਡਿੰਗ ਨਿਊਕਲੀਅਰ ਪ੍ਰੋਗਰਾਮ, ਤੇ ਉਹ ਕਹਿੰਦੇ ਵੀ ਗੱਲਬਾਤ ਐਨ ਕਿਨਾਰੇ ਲੱਗਣ ਵਾਲੀ ਸੀ ਤੇ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਲੱਗਦਾ ਨਹੀਂ ਸੀ ਵੀ ਜਿਹੜੀ ਇਹ ਡੀਲ ਆ ਇਹ ਫੇਲ ਹੋ ਜਾਊਗੀ। 2 ਦਿਨਾਂ ਬਾਅਦ ਜਿਹੜੀ ਆ ਗੱਲਬਾਤ ਐਂਡ ਹੋ ਗਈ ਤੇ ਉਹ ਤੋਂ ਉਹ ਤੋਂ ਬਾਅਦ ਅਮਰੀਕਾ ਨੇ ਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ। ਪਾਵਲ ਕਹਿੰਦਾ ਵੀ ਮੈਂ ਗੱਲਬਾਤ ਦੇ ਵਿੱਚ ਪੂਰੀ ਤਰ੍ਹਾਂ ਇਨਵੋਲਵ ਸੀ ਜਿਹੜੀਆਂ ਆਸਟਰੀਆ ਦੇ ਵਿੱਚ ਚੱਲ ਰਹੀਆਂ ਸੀਗੀਆਂ ਤੇ ਮੈਨੂੰ ਪੱਕਾ ਯਕੀਨ ਸੀ ਵੀ ਕਿਸ ਤਰ੍ਹਾਂ ਆਪਾਂ ਪ੍ਰੋਗਰੈਸ ਕਰ ਰਹੇ ਹੈਗੇ ਆ। ਇਹ ਕਹਿੰਦੇ ਵੀ ਬਿਲਡਿੰਗ ਸੀਗੀ ਓਮਾਨ ਦੇ ਇਨਵੈਸਟਰ ਦੀ ਰੈਜ਼ੀਡੈਂਸ ਦੀ ਕੋਲੋਜਨੀ, ਜਿੱਥੇ ਐਕਟਿੰਗ ਐਜ਼ ਏ ਐਡਵਾਈਜ਼ਰ, ਤੇ ਉਹ ਇਹਦੇ ਵਿੱਚ ਹਿੱਸਾ ਲੈ ਰਹੇ ਸੀ। ਟਰੰਪ ਉਹਨਾਂ ਦਾ ਜਵਾਈ ਜੈਰਡ ਕਸ਼ਨਰ ਤੇ ਸਟੀਵ ਵਿਟਕੌਫ, ਇਹ ਸਾਰੇ ਜਿਹੜੇ ਆ ਉਸ ਮੀਟਿੰਗ ਦੇ ਵਿੱਚ ਹਿੱਸਾ ਲੈ ਰਹੇ ਸੀਗੇ। ਸੋ ਪਾਵਲ ਦਾ ਬਹੁਤ ਵੱਡਾ ਐਕਸਪੀਰੀਅੰਸ ਹੈ ਐਜ਼ ਏ ਮੀਡੀਏਟਰ। ਸੋ ਯੂਕੇ ਦੀ ਕੈਬਨਿਟ ਆਫਿਸ ਨੇ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਉਹਨੂੰ ਐਕਸਪਰਟ ਜਿਹੜਾ ਆ ਰੱਖਿਆ ਹੋਇਆ। ਜੀ, ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ ਹੋਰ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਾਂਗੇ। ਪਾਕਿਸਤਾਨ ਅਫਗਾਨਿਸਤਾਨ ਦੇ ਦਰਮਿਆਨ ਜੋ ਚੱਲ ਰਿਹਾ ਉਸ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਨਾਲ ਜਿਹੜੀ ਉਹ ਕਰਦੇ ਹਾਂ। ਸੋ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਤੇ ਇੱਕ ਅਹਿਮ ਜਿਹੜੀ ਖਬਰ RSS ਨੂੰ ਜਿਹੜੀ ਉਹ ਲੈ ਕੇ ਜਿਹੜੇ ਯੂਨਾਈਟਿਡ ਸਟੇਟਸ ਦਾ ਜਿਹੜਾ ਰਿਲੀਜੀਅਸ ਫਰੀਡਮ ਵਾਲੇ ਆ ਉਹਨਾਂ ਨੇ ਕੀ ਸਿਫਾਰਿਸ਼ ਕੀਤੀ RSS ਨੂੰ ਲੈ ਕੇ, ਕਮਿਸ਼ਨ ਜਿਹੜਾ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਦਾ, ਉਹਦੇ ਬਾਰੇ ਚਰਚਾ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਯੂਨਾਈਟਿਡ ਸਟੇਟ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम USCIRF, ਉਹਨਾਂ ਨੇ ਇੱਕ ਜਿਹੜੀ ਆਪਣੀ ਉਹਨਾਂ ਦੀ ਤਾਜ਼ਾ ਸਾਲਾਨਾ ਜਿਹੜੀ ਰਿਪੋਰਟ ਆਈ ਆ, ਐਨੂਅਲ ਰਿਪੋਰਟ ਜਿਹੜੀ ਹੁੰਦੀ ਆ, ਉਸ ਵਿੱਚ ਭਾਰਤ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਕੀਤੀਆਂ ਤੇ ਨਾਲ ਸਿਫਾਰਸ਼ਾਂ ਵੀ ਜਿਹੜੀਆਂ ਉਹਨਾਂ ਨੇ ਕੀਤੀਆਂ ਹੈਗੀਆਂ ਆ। ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਕਿਹਾ ਵੀ ਭਾਰਤ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਦੀ ਜਿਹੜੀ ਸਥਿਤੀ ਆ, ਉਸ ਨੂੰ ਲੈ ਕੇ ਉਹਨਾਂ ਨੂੰ ਕਾਫੀ ਚਿੰਤਾ ਆ ਜਿਹੜੀ ਉਹ ਹੈਗੀ। ਉਹਨਾਂ ਨੇ ਚਿੰਤਾ ਜਿਹੜੀ ਇਸ ਦੇ ਵਿੱਚ ਜਤਾਈ ਆ। ਇਸ ਕਮਿਸ਼ਨ USCIRF, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਅਮਰੀਕੀ ਸਰਕਾਰ ਆ, ਉਹਨੂੰ ਉਹਨਾਂ ਨੇ ਸਿਫਾਰਿਸ਼ ਕੀਤੀ ਆ ਵੀ ਜਿਹੜਾ RSS, ਰਾਸ਼ਟਰੀ ਸਵਮ ਸੇਵਕ ਸੰਘ ਜਿਹੜਾ ਆ, ਉਹਦੇ ਵਰਗੀਆਂ ਜਿਹੜੀਆਂ ਸੰਸਥਾਵਾਂ ਤੇ ਭਾਰਤ ਦੀ ਜਿਹੜੀ ਵਿਦੇਸ਼ੀ ਖੂਫੀਆ ਏਜੰਸੀ ਆ, ਉਹਨਾਂ ਦੇ ਉੱਤੇ ਜਿਹੜੀ ਟਾਰਗੇਟਡ ਪਾਬੰਦੀਆਂ ਜਿਹੜੀਆਂ ਉਹ ਲਾਉਣੀਆਂ ਚਾਹੀਦੀਆਂ, ਸੈਂਕਸ਼ਨਸ ਜਿਹੜੀਆਂ ਇੱਕ ਹਿਸਾਬ ਦੇ ਨਾਲ ਲਾਉਣੀਆਂ ਚਾਹੀਦੀਆਂ। ਇਹਨਾਂ ਨੂੰ ਰੋਕਣਾ ਜਿਹੜਾ ਉਹ ਚਾਹੀਦਾ ਹੈਗਾ ਆ। ਰਾਅ ਦਾ ਤੇ ਹੁਣ ਸਿੱਧਾ ਨਾਮ ਇੱਕ ਅਮਰੀਕੀ ਸਿਟੀਜ਼ਨ ਨੂੰ ਮਾਰਨ ਦੇ ਰੂਪ ਦੇ ਵਿੱਚ ਸਾਹਮਣੇ ਜਿਹੜਾ ਉਹ ਆ ਰਿਹਾ ਹੈ। ਗੁਰਪਤਵੰਤ ਸਿੰਘ ਪੰਨੂ ਨੂੰ, ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਹੱਥ ਆ ਹਰਜੋਤ ਸਿੰਘ ਜੀ, ਉਹ ਸਾਹਮਣੇ ਜਿਹੜਾ ਉਹ ਆਇਆ। ਪਰ USCIRF ਦੀ ਜਿਹੜੀ RSS ਦੇ ਉੱਤੇ ਸੈਂਕਸ਼ਨ ਲਾਉਣ ਦੀ ਜਿਹੜੀ ਗੱਲ ਆ, ਉਸ ਨੂੰ ਜਿਹੜਾ ਇਹਨਾਂ ਨੇ ਸਿਫਾਰਿਸ਼ ਜਿਹੜਾ ਉਹ ਕੀਤਾ ਆ। ਕਹਿੰਦੇ ਵੀ ਨਾਲ ਅਮਰੀਕਾ ਨੂੰ ਉਹਨਾਂ ਨੇ ਸੁਝਾਅ ਦਿੱਤਾ, ਸਰਕਾਰ ਨੂੰ, ਕਮਿਸ਼ਨ ਨੇ, ਵੀ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਤੌਰ ਦੇ ਵਿੱਚ ਦਰਜ ਜਿਹੜਾ ਉਹ ਕਰ ਦਿੱਤਾ ਜਾਣਾ ਚਾਹੀਦਾ ਹੈ। ਰਿਪੋਰਟ ਦੇ ਵਿੱਚ ਕਿਹਾ ਗਿਆ ਵੀ ਪਿਛਲੇ ਕੁਝ ਸਾਲਾਂ 'ਚ ਭਾਰਤ ਵਿੱਚ ਜਿਹੜੀ ਧਾਰਮਿਕ ਆਜ਼ਾਦੀ ਆ, ਉਹਦੀ ਸਥਿਤੀ ਦੇ ਵਿੱਚ ਬਹੁਤ ਜ਼ਿਆਦਾ ਨਿਘਾਰ ਆਇਆ ਆ। ਘੱਟ ਗਿਣਤੀਆਂ ਦੇ ਉੱਤੇ ਜਿਹੜੀ ਹਿੰਸਾ ਆ, ਉਹ ਬੇਹਤਾਸ਼ਾ ਵਧੀ ਆ। ਤੇ ਕਮਿਸ਼ਨ ਨੇ ਇਹ ਦਾਅਵਾ ਕੀਤਾ ਵੀ ਕੁਝ ਰਾਜਾਂ ਦੇ ਵਿੱਚ ਜਿਹੜੇ ਧਰਮ ਪਰਿਵਰਤਨ ਵਿਰੋਧੀ ਜਿਹੜੇ ਕਾਨੂੰਨ ਆ, ਉਹਨਾਂ ਨੂੰ ਜਾਣਬੁੱਝ ਕੇ ਸਖਤ ਜਿਹੜਾ ਉਹ ਕੀਤਾ ਗਿਆ ਆ, ਤਾਂ ਜੋ ਧਾਰਮਿਕ ਤੌਰ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਦੇ ਜਿਹੜੇ ਹਿੱਤ ਆ, ਉਹ ਪ੍ਰਭਾਵਿਤ ਜਿਹੜੇ ਹੋ ਜਾਣ। ਸੋ ਰਿਪੋਰਟ ਦੇ ਵਿੱਚ ਇਹ ਵੀ ਦੋਸ਼ ਜਿਹੜੇ ਲੱਗੇ ਆ, ਕਈ ਥਾਵਾਂ ਦੇ ਉੱਤੇ ਜਿਹੜੀਆਂ ਘੱਟ ਗਿਣਤੀਆਂ ਦੇ ਖਿਲਾਫ ਜਿਹੜੀ ਹਿੰਸਾ ਦੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਆ, ਉਹਨਾਂ ਵੱਲੋਂ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਟਾਲ ਮਟੋਲ ਜਿਹੜਾ ਕੀਤਾ ਜਾਂਦਾ, ਵੀ ਉਹਨਾਂ ਦੀ ਬਾਂਹ ਨਹੀਂ ਕਿਸੇ ਪਾਸੋਂ ਵੀ ਫੜੀ ਜਿਹੜੀ ਹੋ ਜਾ ਰਹੀ। ਇਸ ਕਰਕੇ ਘੱਟ ਗਿਣਤੀਆਂ ਨੂੰ ਇਸ ਦੇ ਵਿੱਚ ਇਹ ਅਸੁਰੱਖਿਆ ਦੀ ਜਿਹੜੀ ਭਾਵਨਾ ਆ, ਉਹ ਲਗਾਤਾਰ ਵੱਧ ਰਹੀ ਆ। ਕਮਿਸ਼ਨ ਨੇ ਇਹ ਵੀ ਕਿਹਾ ਜਿਹੜਾ VHP, ਵਿਸ਼ਵ ਹਿੰਦੂ ਪਰਿਸ਼ਦ ਆ, ਉਹਦੇ ਨਾਲ ਜੁੜੇ ਜਿਹੜੇ ਕੁਝ ਗਰੁੱਪ ਆ, ਉਹਨਾਂ ਨੇ ਜਿਹੜੇ ਜਿੱਦਾਂ ਰਾਜਾਂ ਦੀ ਉਦਾਹਰਨ ਦਿੱਤੀ ਆ, ਵੀ ਮਹਾਰਾਸ਼ਟਰ ਹੋ ਗਿਆ, ਉੜੀਸਾ ਹੋ ਗਿਆ, ਉੱਤਰ ਪ੍ਰਦੇਸ਼ ਹੋਇਆ, ਵੀ ਉਹਨਾਂ ਵਿੱਚ ਜਿਹੜੀਆਂ ਝੜਪਾਂ ਹੋਈਆਂ ਆ, ਇਹਨਾਂ ਦੇ ਜਿਹੜੇ ਕਾਰਕੁਨ ਸ਼ਾਮਲ ਸੀਗੇ ਤੇ ਹਿੰਸਾ ਇਹਨਾਂ ਨੇ ਫੈਲਾਈ ਆ। ਲੋਕਾਂ ਨੂੰ ਖਾਸ ਕਰਕੇ ਘੱਟ ਗਿਣਤੀ ਵਾਲਿਆਂ ਨੂੰ ਡਰਾਉਂਦੇ ਆ, ਧਮਕਾਉਂਦੇ ਆ। ਅਜਿਹੇ ਦੋਸ਼ ਜਿਹੜੇ ਇਸ ਕਮਿਸ਼ਨ ਨੇ ਲਾਏ ਆ। ਇਸ ਤੋਂ ਇਲਾਵਾ ਜਿਹੜਾ CAA ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਵਕਫ ਦੇ ਸੰਬੰਧੀ ਜਿਹੜੀਆਂ ਸੋਧਾਂ ਦਾ ਵੀ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ, ਵੀ ਭਾਰਤ ਦੇ ਵਿੱਚ ਇਹ ਜਿਹੜੇ ਕਾਨੂੰਨ ਆ, ਉਹਨਾਂ ਦੇ ਕਰਕੇ ਘੱਟ ਗਿਣਤੀਆਂ ਦਾ ਹੋਰ ਘਾਣ ਜਿਹੜਾ ਵਧੇਗਾ ਤੇ ਜਿਹੜੀ ਧਾਰਮਿਕ ਆਜ਼ਾਦੀ ਆ, ਜਿਹੜੀ ਰਿਲੀਜੀਅਸ ਫਰੀडम ਆ, ਉਸ ਦਾ ਸਗੋਂ ਹੋਰ ਲਗਾਤਾਰ ਜਿਹੜੀ ਸੰਘੀ ਆ, ਉਹ ਘੁੱਟ ਹੋ ਰਹੀ ਹੈਗੀ ਆ। ਸੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਅਜੇ ਟਿੱਪਣੀ ਤਾਂ ਨਹੀਂ ਕੀਤੀ ਸੀ, ਪਰ ਮੋਸਟ ਪ੍ਰੋਬਬਲੀ ਕਹਿਣਗੇ ਵੀ ਇਹ ਚੀਜ਼ ਉਹਨਾਂ ਦੀ ਗਲਤ ਜਿਹੜੀ ਉਹ ਹੈਗੀ ਆ। ਫਿਰ ਵੱਡੇ ਜਿਹੜੇ ਕ੍ਰਿਕਟਰ ਕੀ ਤੇ ਬਾਲੀਵੁੱਡ ਵਾਲੇ ਕੀ ਆ, ਉਹਨਾਂ ਸਾਰਿਆਂ ਤੋਂ ਕਹਿਣਗੇ ਵੀ ਇਹ ਸਾਡੇ ਮੁਲਕ ਦਾ ਅੰਦਰੂਨੀ ਮਾਮਲਾ ਆ, ਬਾਹਰ ਵਾਲੇ ਜਿਹੜੇ ਉਹ ਦਖਲਅੰਦਾਜ਼ੀ ਨਾ ਕਰਨ, ਤੇ ਤੁਸੀਂ ਜਿਹੜੇ ਉਹ ਬਾਹਰ ਜਾ ਕੇ ਲੋਕਾਂ ਨੂੰ ਮਾਰੀ ਜਾਓ, ਉਹ ਤੁਹਾਨੂੰ ਕੋਈ ਰੋਕੇ ਨਾ, ਤੇ ਤੁਹਾਡੇ ਤੇ ਕੋਈ ਜਿਹੜਾ ਉਹ ਟਿੱਪਣੀ ਵੀ ਜਿਹੜੀ ਉਹ ਨਾ ਕਰ ਸਕੇ। ਇਦਾਂ ਨੂੰ ਅਕਸਰ ਇਹ ਕਹਿੰਦੇ ਆ। ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰ, ਇਸ ਦੇ ਵਿੱਚ ਜਿਹੜਾ ਲਗਾਤਾਰ ਭਾਰਤ ਵਿੱਚ ਜਿਹੜਾ ਨਿਘਾਰ ਆਉਂਦਾ ਜਾ ਰਿਹਾ ਆ, ਤੇ ਘੱਟ ਗਿਣਤੀਆਂ ਦੇ ਉੱਤੇ ਲਗਾਤਾਰ ਜਿਹੜਾ ਜ਼ੁਲਮ ਆ, ਉਹ ਵੱਧਦਾ ਜਾ ਰਿਹਾ ਆ। ਇਹ ਕਿਤੇ ਨਾ ਕਿਤੇ ਜਿਹੜਾ ਹਰਜੋਤ ਸਿੰਘ ਜੀ USCIRF, ਯੂਨਾਈਟਿਡ ਸਟੇਟ ਕਮਿਸ਼ਨ ਆਫ ਇੰਟਰਨੈਸ਼ਨਲ ਰਿਲੀਜੀਅਸ ਫਰੀडम ਆ, ਉਹਨਾਂ ਨੇ ਇੱਕ ਵਾਰੀ ਦੁਬਾਰਾ ਜਿਹੜਾ ਉਹ ਕਰ ਦਿੱਤਾ। ਉਹ ਬਹੁਤ ਸਾਰੇ ਲੋਕ ਬੜੇ ਲੰਮੇ ਸਮੇਂ ਤੋਂ RSS ਨੂੰ ਲੈ ਕੇ, ਰਾਅ ਨੂੰ ਲੈ ਕੇ ਰੌਲਾ ਜਿਹੜਾ ਉਹ ਪਾਉਂਦੇ ਆ ਰਹੇ ਆ ਵੀ ਉਹ ਇਸ ਤਰੀਕੇ ਦਾ ਕੰਮ ਕਰਦੇ ਆ। ਤੇ ਇਸ ਕਮਿਸ਼ਨ ਦੀ ਰਿਪੋਰਟ ਨੇ, ਇਸ ਸਾਲ ਦੀ ਇਸ ਜਿਹੜੀ ਰਿਪੋਰਟ ਆ 2026 ਦੀ ਐਨੂਅਲ ਰਿਪੋਰਟ ਆ, ਉਸ ਦੇ ਵਿੱਚ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਉਹ ਗੱਲ ਨੂੰ, ਉਹਨਾਂ ਲੋਕਾਂ ਦੀ ਗੱਲ ਨੂੰ ਜਿਹੜਾ ਉਹ ਪੁਸ਼ਟ ਕਰ ਦਿੱਤਾ ਆ ਵੀ ਕਿਸ ਤਰੀਕੇ ਨਾਲ ਭਾਰਤ ਦਾ ਜਿਹੜਾ ਰਾਅ ਤੇ RSS ਵਾਲੇ ਆ, ਉਹ ਲਗਾਤਾਰ ਰਿਲੀਜੀਅਸ ਫਰੀडम ਦੇ ਉਲਟ ਕੰਮ ਜਿਹੜਾ ਉਹ ਕਰ ਰਹੇ ਆ
ਤੇ ਸ਼ਰੇਆਮ ਭਾਰਤ ਸਰਕਾਰ ਦੀ ਸ਼ਹਿ ਦੇ ਹੇਠਾਂ ਇਹ ਕੰਮ ਜਿਹੜਾ ਹੋ ਰਿਹਾ ਆ। ਇਸੇ ਲਈ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੇ ਵਿੱਚ ਜਿਹੜਾ ਉਹ ਪਾ ਦੇਣਾ ਜਿਹੜਾ ਉਹ ਚਾਹੀਦਾ ਆ, ਤੇ ਇਹਨਾਂ ਨੂੰ ਸੈਂਕਸ਼ਨ ਜਿਹੜਾ ਆ ਅਮਰੀਕਾ ਦੇ ਵਿੱਚ ਕਰ ਦੇਣਾ ਚਾਹੀਦਾ। ਇਹਨਾਂ ਦੇ ਖਿਲਾਫ ਜਿਹੜੇ ਸੈਂਕਸ਼ਨ ਲਾਏ ਜਾ ਸਕਣ ਤਾਂ ਜੋ ਇਹਨਾਂ ਨੂੰ ਕੋਈ ਅਕਲ ਆਵੇ। ਜੀ ਬਿਲਕੁਲ, 2025 ਤੋਂ ਬਾਅਦ ਇਹ ਹਾਲਤ ਹੋਰ ਵੀ ਵਿਗੜੇ ਹੈਗੇ ਆ, ਤੇ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਜਿਨ੍ਹਾਂ ਦੇ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਸੰਬੰਧ ਆਰਐਸਐਸ ਇਹਨਾਂ ਆਰਗੇਨਾਈਜੇਸ਼ਨਸ ਦੇ ਨਾਲ ਹੈਗੇ ਆ, ਉਹ ਵੀ ਐਕਸਪੋਜ਼ ਕਰਨੇ ਚਾਹੀਦੇ ਹੈਗੇ ਆ। USCIRF ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹ ਰਿਕਮੈਂਡ ਕਰਦੀ ਆ ਕਾਂਗਰਸ ਨੂੰ, ਸੈਨੇਟ ਨੂੰ, ਪ੍ਰੈਜ਼ੀਡੈਂਟ ਨੂੰ, ਤੇ ਕਿੱਥੇ ਕਿਹੜੇ-ਕਿਹੜੇ ਮੁਲਕ ਦੇ ਵਿੱਚ ਮਿਨੋਰਟੀਜ਼ ਦੇ ਨਾਲ ਹੋਰ ਲੋਕਾਂ ਨਾਲ ਧੱਕਾ ਹੋ ਰਿਹਾ ਹੈਗਾ ਆ। ਇੰਡੀਆ ਦੀ ਵਿੱਚ ਜਿਹੜੀ ਕਾਂਗਰਸ ਦੇ ਪ੍ਰੈਜ਼ੀਡੈਂਟ ਆ ਰਾਹੁਲ ਗਾਂਧੀ, ਕਾਂਗਰਸ ਵੱਲੋਂ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕੀਤੀ ਆ ਵੀ USCIRF ਦੀ ਜਿਹੜੀ ਸਟੇਟਮੈਂਟ ਦੇ ਉੱਤੇ RSS ਇੰਡੀਆ ਦੇ ਵਿੱਚ ਵੀ ਜਿਹੜੀ ਆ ਬੈਨ ਹੋਣੀ ਚਾਹੀਦੀ ਆ। ਸੋ ਉੱਥੇ ਵੀ ਉਹਨਾਂ ਨੇ ਇਹ ਜਿਹੜਾ ਆ ਇਸ਼ੂ ਚੱਕਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਅਫਗਾਨਿਸਤਾਨ ਤੇ ਜੋ ਪਾਕਿਸਤਾਨ ਦੇ ਵਿੱਚ ਲੜਾਈ ਚੱਲ ਰਹੀ ਆ, ਉਹ ਬਹੁਤ ਹੀ ਖਤਰਨਾਕ ਇਸ ਟਾਈਮ ਲੜਾਈ ਹੋ ਗਈ ਆ। BBC, CNN, CBS, ਵਾਸ਼ਿੰਗਟਨ ਪੋਸਟ, ਸਾਰੇ ਬਲੂਮਬਰਗ ਇਹ ਰਿਪੋਰਟ ਕਰ ਰਹੇ ਆ ਵੀ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਵਿੱਚ ਅਟੈਕ ਕੀਤਾ, ਇੱਕ ਜਿੱਥੇ ਰੀਹੈਬਲੀਟੇਸ਼ਨ ਸੈਂਟਰ ਸੀਗਾ। 400 ਲੋਕਾਂ ਦੀ ਕਹਿੰਦੇ ਮੌਤ ਹੋਈ ਹੈਗੀ ਆ। ਇਸਲਾਮਾਬਾਦ ਰਿਜੈਕਟ ਕਰ ਰਿਹਾ। ਟੋਟਲ ਕਹਿੰਦੇ 408 ਲੋਕਾਂ ਦੀ ਮੌਤ ਹੋਈ ਆ। ਕਾਬੁਲ ਦੇ ਵਿੱਚ ਇਹ ਜਿਹੜਾ ਡਰੱਗ ਰੀਹੈਬਲੀਟੇਸ਼ਨ ਸੈਂਟਰ ਸੈਟਅਪ ਕੀਤਾ ਗਿਆ ਸੀ। ਪਾਕਿਸਤਾਨ ਇਹ ਕਹਿ ਰਿਹਾ ਵੀ ਨਹੀਂ, ਅਸੀਂ ਨਹੀਂ ਕੀਤਾ ਹੈਗਾ। 에ਅਰ ਸਟ੍ਰਾਈਕ ਕਾਬੁਲ ਦੇ ਉੱਤੇ ਉਸ ਟਾਈਮ ਆਈ ਆ, ਤੇ ਚਾਈਨਾ ਵਾਲੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਨੈਗੋਸ਼ੀਏਸ਼ਨ ਦੋਨਾਂ ਮੁਲਕਾਂ ਦੇ ਵਿੱਚ ਕਰਾਉਣ ਦੇ ਲਈ। ਇਹ ਕਹਿੰਦੇ ਵੀ ਵਰਸਟ ਇੱਕ ਤਰ੍ਹਾਂ ਨਾਲ ਕਨਫਲਿਕਟ ਹੈਗਾ ਸਾਊਥ ਏਸ਼ੀਅਨ ਇਸਲਾਮਿਕ ਨੇਬਰਸ ਦੇ ਵਿੱਚ, ਜਿਨ੍ਹਾਂ ਦਾ ਬਾਰਡਰ ਬਹੁਤ ਲੰਮਾ ਆ। 2600 ਕਿਲੋਮੀਟਰ ਲੰਮਾ ਬਾਰਡਰ ਆ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ। ਹਮਦੁੱਲਾ ਫਿਤਰਤ ਇੱਕ ਡਿਪਟੀ ਸਪੋਕਸਮੈਨ ਆ ਤਾਲਿਬਾਨ ਦੇ, ਉਹਨਾਂ ਨੇ ਐਕਸ ਦੇ ਉੱਤੇ ਕਿਹਾ ਹੈ ਵੀ ਸਟੇਟ ਰਨ ਉਮੀਦ ਜਿਹੜਾ ਹਸਪੀਟਲ ਸੀ ਜਿੱਥੇ 2000 ਬੈੱਡ ਹੈਗੇ, ਉੱਥੇ ਪਾਕਿਸਤਾਨ ਵੱਲੋਂ ਹਮਲਾ ਕੀਤਾ ਗਿਆ ਹੈਗਾ ਆ, ਤੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੌਤ ਹੋਈ ਹੈਗੀ ਆ। ਸੋ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਡੂਮਸ ਦੇ ਵਰਗਾ ਮਾਹੌਲ ਬਣਿਆ ਹੋਇਆ ਸੀ, ਜਿੱਥੇ 400 ਲੋਕਾਂ ਦੀ ਮੌਤ ਹੋ ਜਾਏ ਅਟੈਕ ਦੇ ਨਾਲ। ਸਿਚੁਏਸ਼ਨ ਤਾਂ ਇਦਾਂ ਦੀ ਬਣਨੀ ਹੈਗੀ ਆ। ਮੁਸ਼ਰਫ ਜ਼ੈਦੀ ਸਪੋਕਸਪਰਸਨ ਆ ਪਾਕਿਸਤਾਨ ਪ੍ਰਾਈਮ ਮਿਨਿਸਟਰ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਡਰੱਗ ਯੂਜ਼ਰਸ ਆ, ਇਹ ਟਾਰਗੇਟ ਕੀਤੇ ਜਾ ਰਹੇ, ਝੂਠਾ ਉਹਨਾਂ ਵੱਲੋਂ ਫੈਲਾਇਆ ਜਾ ਰਿਹਾ ਹੈਗਾ। ਕਾਊਂਟਰ ਟੈਰਰਿਜ਼ਮ ਆਪਰੇਸ਼ਨ ਦੇ ਤਹਿਤ ਅਸੀਂ ਜਿਹੜਾ ਆ ਅਟੈਕ ਕੀਤਾ ਹੈਗਾ। ਚਾਈਨਾ ਵਾਲੇ ਬਾਰ-ਬਾਰ ਇੰਡੀਆ ਤੇ ਅਫਗਾਨਿਸਤਾਨ ਨੂੰ ਕਹਿ ਰਹੇ ਆ ਵੀ ਸ਼ਾਂਤੀ ਦਾ ਮਾਹੌਲ ਬਣਾਉਣਾ ਚਾਹੀਦਾ ਤੇ ਲੜਾਈ ਜਿਹੜੀ ਆ ਉਹ ਖਤਮ ਕਰਨੀ ਚਾਹੀਦੀ ਹੈਗੀ। ਜੀ, ਪਿਛਲੇ ਵਾਰੀ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਸਰਦਾਰ ਅਵਤਾਰ ਸਿੰਘ ਹੁਣਾਂ ਦੇ ਨਾਲ, ਦਾ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਜ਼ਿਕਰ ਕੀਤਾ ਸੀਗਾ ਵੀ ਕਿਤੇ ਨਾ ਕਿਤੇ ਜਿਹੜਾ ਅਫਗਾਨਿਸਤਾਨ ਨੂੰ ਜਿਹੜੀ ਸ਼ਹਿ ਆ ਉਹ ਇਜ਼ਰਾਈਲ ਦੇ ਵੱਲੋਂ ਵੀ ਪ੍ਰਾਪਤ ਹੋ ਰਹੀ ਆ। ਇੰਡੀਆ ਤਾਂ 100% ਉਸ ਦੇ ਵਿੱਚ ਇਨਵੋਲਵ ਜਿਹੜਾ ਉਹ ਹੈਗਾ ਆ ਨਾਲ। ਸੋ ਉਹ ਸਿਚੁਏਸ਼ਨ ਇੱਕ ਇਹ ਵੀ ਐਂਗਲ ਜਿਹੜਾ ਉਹ ਨਾਲ ਦੇ ਨਾਲ ਸਾਹਮਣੇ ਜਿਹੜਾ ਉਹ ਆ ਰਿਹਾ ਆ। ਪਰ ਦੁਨੀਆ ਭਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਇਸ ਟਾਈਮ ਜੰਗ ਵਰਗੇ ਜਿਹੜੇ ਮਾਹੌਲ ਆ ਉਹ ਫੈਲੇ ਹੋਏ ਆ, ਖਾਸ ਕਰਕੇ ਮਿਡਲ ਈਸਟ ਸਬ ਕੰਟੀਨੈਂਟ ਦੇ ਇਰਦ ਗਿਰਦ। ਹਰਜੋਤ ਸਿੰਘ ਜੀ, ਇੱਕ ਹੋਰ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ ਤੇ ਕੁਇਕ ਬ੍ਰੇਕ ਤੋਂ ਬਾਅਦ ਚ ਮੁੜਦੇ ਹਾਂ ਆਪਾਂ ਵਾਪਸ। ਪੰਜਾਬੀ ਰੇਡੀਓ USA ਦੇ ਉੱਤੇ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ।
ਬ੍ਰੇਕ ਤੋਂ ਅੱਜ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੁਤ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਨੀਆਂ ਖਬਰਾਂ ਵੱਲ ਚਲੀਏ। ਇੱਕ ਪੰਜਾਬੀ ਮੂਲ ਦਾ ਨੌਜਵਾਨ ਅਲੈਗਜ਼ੈਂਡਰੀ ਸਿੰਘ, ਉਹਨੂੰ ਆਸਕਾਰ ਜਿਹੜਾ ਅਵਾਰਡ ਆ ਸ਼ਾਰਟ ਫਿਲਮ ਦੇ ਉੱਤੇ ਮਿਲਿਆ, ਜਿਹੜੇ ਹੁਣੇ ਆਸਕਾਰ ਨੇ ਅਵਾਰਡ ਦਿੱਤੇ ਹੈਗੇ ਆ। ਉਹ ਫਰਾਂਸ ਦਾ ਬੋਰਨ ਆ, ਉਹਦਾ ਫਾਦਰ ਪੰਜਾਬ ਤੋਂ ਜਿਹੜਾ ਮੂਵ ਹੋਇਆ ਸੀ ਫਰਾਂਸ ਦੇ ਵਿੱਚ, ਤੇ ਇੱਕ ਫ੍ਰੈਂਚ ਲੇਡੀ ਦੇ ਨਾਲ ਉਹਨੂੰ ਵਿਆਹ ਕਰ ਲਿਆ, ਤੇ ਇਹਦੀ ਮਦਰ ਜਿਹੜੀ ਆ ਉਹ ਫ੍ਰੈਂਚ ਵਿਮਨ ਤੇ ਫਾਦਰ ਜਿਹੜਾ ਪੰਜਾਬੀ ਆ। ਐਲੈਗਜ਼ੈਂਡਰੀਆ ਸਿੰਘ ਕਰਕੇ ਨਾਂ ਦੱਸਿਆ ਗਿਆ ਹੈਗਾ। ਸੋ ਖੁਦੇ ਇੰਗਲੈਂਡ ਦੇ ਵਿੱਚ ਪੜ੍ਹਿਆ, ਬੋਰਨ ਹੋਇਆ ਸੀ ਬੋਰਡਰੌਕਸ ਫਰਾਂਸ ਦੇ ਵਿੱਚ 1980 ਦੇ ਵਿੱਚ। ਤੇ ਉਹਨੂੰ ਪੰਜਾਬੀ ਕਲਚਰ ਵੀ ਸੀ ਤੇ ਯੂਰਪੀਅਨ ਕਲਚਰ ਵੀ ਉਹਦੇ ਕੋਲ ਸੀਗਾ। ਪਿੱਛੇ ਜਿਹਾ ਕਹਿੰਦੇ ਵੀ ਮੇਰੇ ਫਾਦਰ ਦੀ ਮੌਤ ਹੋ ਗਈ। ਫਿਰ ਆਰਟਸ ਉਸਨੇ ਸਟੱਡੀ ਕੀਤਾ ਯੂਨੀਵਰਸਿਟੀ ਆਫ ਆਕਸਫੋਰਡ, ਤੇ ਉਹ ਤੋਂ ਬਾਅਦ ਉਹ ਸ਼ਾਰਟ ਫਿਲਮ ਇੰਡਸਟਰੀ ਦੇ ਵਿੱਚ ਆਇਆ। ਟੂ ਪੀਪਲ ਐਕਸਚੇਂਜਿੰਗ ਸਲਾਈਵਾ, ਇੱਕ ਉਹਨ ਸ਼ਾਰਟ ਡਰਾਮਾ ਕਾਈਂਡ ਆਫ ਮੂਵੀ ਬਣਾਈ ਸੀ ਫ੍ਰੈਂਚ ਲੈਂਗੁਏਜ ਦੇ ਵਿੱਚ, ਜਿਸ ਨੂੰ ਜਿਹੜਾ ਉਸ ਬੇਸ ਦੇ ਉੱਤੇ ਇਸ ਨੂੰ ਜਿਹੜਾ ਆ ਅਵਾਰਡ ਦਿੱਤਾ ਗਿਆ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਨਾਈਜੀਰੀਆ ਤੋਂ ਇੱਕ ਖਬਰ ਆ ਰਹੀ ਆ, ਕਹਿੰਦੇ ਵੀ ਇੱਕ ਸੁਸਾਈਡ ਅਟੈਕ ਦੇ ਵਿੱਚ ਘੱਟੋ ਘੱਟ 23 ਜਾਣਿਆਂ ਦੇ ਮਰਨ ਦੀ ਰਿਪੋਰਟ ਆ ਰਹੀ ਆ ਨਾਰਥ ਈਸਟਰਨ ਨਾਈਜੀਰੀਆ ਤੋਂ। ਇਹ ਜਿਹੜਾ ਦੱਸਿਆ ਗਿਆ, ਕਹਿੰਦੇ ਵੀ 100 ਤੋਂ ਵੱਧ ਹੋਰ ਲੋਕ ਜ਼ਖਮੀ ਹੋਏ ਆ। ਇਹ ਜਿਹੜੀ ਬੋmbਿੰਗ ਕਹਿੰਦੇ ਵੀ ਟਾਰਗੇਟ ਕੀਤੀ ਗਈ ਸੀ ਇੱਕ ਪੋਸਟ ਆਫਿਸ ਦੇ ਉੱਤੇ ਤੇ ਮਾਰਕੀਟ ਏਰੀਆ 'ਚ ਮੈਦੂਗੁੜੀ ਕਰਕੇ ਜਿਹੜਾ ਇਲਾਕਾ ਸੀ ਹਸਪਤਾਲ ਦੇ ਇਰਦ ਗਿਰਦ, ਉੱਥੇ ਇਹ ਜਿਹੜੀ ਆ ਉਹ ਘਟਨਾਕ੍ਰਮ ਵਾਪਰਿਆ ਆ। 23 ਜਾਣੇ ਹੁਣ ਤੱਕ ਉੱਥੇ ਮਰ ਚੁੱਕੇ ਆ। ਸੋ ਕਹਿੰਦੇ ਵੀ ਕਾਫੀ ਲੰਮੇ ਸਮੇਂ ਤੋਂ ਉੱਥੇ ਇਨਸਰਜੈਂਸੀ ਜਿਹੜੀ ਉਹ ਚੱਲ ਰਹੀ ਆ ਇਸ ਪੇਂਡੂ ਜਿਹੜੇ ਇਲਾਕੇ ਦੇ ਵਿੱਚ। ਕਹਿੰਦੇ ਵੀ ਯੂਨੀਵਰਸਿਟੀ ਆ ਉੱਥੇ, ਜਿੱਥੇ ਕਿ ਟੀਚਿੰਗ ਹਸਪੀਟਲ ਆ। ਉਸ ਦਰਮਿਆਨ ਇੱਥੇ ਜਿਹੜੇ ਐਕਸਪਲੋਜਨਸ ਆ ਉਹ ਵਾਪਰੇ, ਜਿਹੜੇ ਕੁਝ ਪੋਸਟ ਆਫਿਸ ਦੇ ਬਾਹਰ, ਮਾਰਕੀਟ ਏਰੀਆਜ਼ ਤੇ ਇਸ ਯੂਨੀਵਰਸਿਟੀ ਦੀ ਐਂਟਰੈਂਸ ਦੇ ਬਾਹਰ ਜਿਹੜਾ ਉਹ ਹੋਇਆ ਸੀਗਾ। ਕਹਿੰਦੇ ਵੀ ਇਹ ਰੈਗੂਲਰ ਟਾਰਗੇਟ ਹੈਗੇ ਆ ਸੁਸਾਈਡ ਬੰਬਰਸ ਦੇ ਦੁਆਰਾ, ਜਦ ਨਾਈਜੀਰੀਆ ਦੇ ਬੋਕੋ ਹਰਾਮ ਦੀ ਇਨਸਰਜੈਂਸੀ ਜਿਹੜੀ ਉਸ ਟਾਈਮ ਦੇ ਉੱਤੇ ਚੱਲ ਰਹੀ ਸੀ ਤੇ ਕੌਨਫਲਿਕਟ ਦਾ ਕਾਫੀ ਜ਼ਿਆਦਾ ਹੌਟ ਸਪੌਟ ਜਿਹੜਾ ਉਹ ਸੀਗਾ। 10 ਸਾਲ ਪਹਿਲਾਂ ਹੀ ਇਸੇ ਮਹੀਨੇ ਦੇ ਵਿੱਚ 58 ਜਾਣੇ ਜਿਹੜੇ ਮਾਰੇ ਗਏ ਸੀ ਤੇ 140 ਜਿਹੜੇ ਉਹ ਜ਼ਖਮੀ ਹੋਏ ਸੀ, ਜਦ 4 ਸੈਪਰੇਟ ਸੁਸਾਈਡ ਬਲਾਸਟ ਜਿਹੜੇ ਆ ਇਸ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ, ਇਹਨਾਂ ਲੋਕੇਸ਼ਨਸ ਦੇ ਉੱਤੇ ਕਿਤੇ ਜਿਹੜੇ ਉਹ ਗਏ ਸੀਗੇ। ਨਾਈਜੀਰੀਆ ਦੇ ਵਿੱਚ, ਅਫਰੀਕਾ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਦਾਂ ਦੀਆਂ ਇਨਸਰਜੈਂਸੀ ਦੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਉੱਥੇ ਚੱਲ ਰਹੀਆਂ ਆ। ਹੁਣ ਤੱਕ ਇਹ ਮੰਨਿਆ ਜਾ ਰਿਹਾ ਵੀ 2 ਮਿਲੀਅਨ ਤੋਂ ਵੱਧ ਲੋਕ ਡਿਸਪਲੇਸ ਹੋ ਚੁੱਕੇ ਆ, ਘਰੋਂ ਬੇਘਰ ਇੱਕ ਹਿਸਾਬ ਦੇ ਨਾਲ ਹੋ ਚੁੱਕੇ ਆ, ਜਦੋਂ ਤੋਂ ਬੋਕੋ ਹਰਾਮ ਨੇ ਉੱਥੇ ਇਹ ਜਿਹੜਾ ਕੰਮ ਆ ਉਹ ਸ਼ੁਰੂ ਕੀਤਾ ਹੋਇਆ ਆ। 2002 ਦੇ ਵਿੱਚ ਜਿਹੜਾ ਬੋਕੋ ਹਰਾਮ ਆ ਉਹ ਫਾਊਂਡ ਕੀਤਾ ਗਿਆ ਸੀ। ਜੀ। ਅਗਲੀ ਖਬਰ ਆਈਸ ਦੇ ਨਾਲ ਸੰਬੰਧਿਤ ਆ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਇੱਕ ਪੈਲਸਤੀਨੀਅਨ ਮੂਲ ਦੀ ਸਟੂਡੈਂਟ ਜਿਹੜੀ ਸੀ ਉਸ ਨੂੰ 1 ਸਾਲ ਬਾਅਦ ਹੁਣ ਕਸਟਡੀ ਤੋਂ ਛੱਡਿਆ ਹੈਗਾ। ਲੈਕਾ ਕੌਰਡੀਆ, ਉਹਨੂੰ ਮਾਰਚ 2025 ਦੇ ਵਿੱਚ ਅਰੈਸਟ ਕੀਤਾ ਗਿਆ ਸੀ ਓਵਰ ਸਟੇਇੰਗ ਸਟੂਡੈਂਟ ਵੀਜ਼ਾ, ਤੇ ਉਹਨੂੰ ਪਹਿਲਾਂ ਅਰੈਸਟ ਕੀਤਾ ਗਿਆ ਸੀ ਪ੍ਰੋ ਪੈਲਸਤੀਨੀਅਨ ਪ੍ਰੋਟੈਸਟ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਜਦੋਂ ਚੱਲ ਰਹੇ ਸੀ। ਲੱਕਾ ਕੌਰਡੀਆ, ਇਹਦਾ ਜਿਹੜਾ ਕੇਸ ਆ ਬਹੁਤ ਅਖਬਾਰਾਂ ਦੇ ਵਿੱਚ ਰਿਹਾ ਪੂਰਾ ਸਾਲ ਹੀ। ਜਿਸ ਜੱਜ ਨੇ ਇਸ ਵਾਰੀ ਉਹਨੂੰ ਕਿਹਾ ਵੀ ਇਹਨੂੰ ਛੱਡਿਆ ਜਾਵੇ, 3 ਵਾਰੀ ਉਹ ਅੱਗੇ ਵੀ ਇਸ ਬੇਸ ਦੇ ਉੱਤੇ ਜਿਹੜੀ ਆਪਣੀ ਰੂਲਿੰਗ ਦੇ ਚੁੱਕਾ ਹੈਗਾ। ਇਸ ਸ਼ੁੱਕਰਵਾਰ ਨੂੰ ਜੱਜ ਨੇ ਆਰਡਰ ਕੀਤਾ ਵੀ ਕੌਰਡੀਆ ਜੋ ਆ ਉਹਨੂੰ 1 ਲੱਖ ਬੌਂਡ ਦੇ ਉੱਤੇ ਛੱਡਿਆ ਜਾਵੇ। 3rd ਟਾਈਮ ਸੇਮ ਜੱਜ ਸੀ ਜਿਹਨੇ ਰੂਲ ਕੀਤਾ ਉਹਦੇ ਫੇਵਰ ਦੇ ਵਿੱਚ। ਫੈਡਰਲ ਦੇ ਜਿਹੜੇ ਵਕੀਲ ਸੀ ਉਹ ਕਹਿੰਦੇ ਸੀ ਵੀ ਇਹਨੂੰ ਜਿਹੜਾ ਡਿਟੇਨ ਰੱਖਣਾ ਚਾਹੀਦਾ ਹੈਗਾ ਆ। ਇੱਦਾਂ ਹੀ ਇੱਕ ਹੋਰ ਖਬਰ ਆ ਰਹੀ ਹੈਗੀ ਆ ਵੀ ਇੱਕ ਰੁਕੀ ਆਈਸ ਦਾ ਏਜੰਟ ਸੀ, ਉਹਨੂੰ ਮਹੀਨੇ ਦੀ ਟ੍ਰੇਨਿੰਗ ਹੋਈ ਸੀ, ਇੱਕ ਬੰਦੇ ਨੂੰ ਉਹਨ ਅਰੈਸਟ ਕਰ ਲਿਆ ਤੇ ਉਹ ਗਲਤੀ ਦੇ ਨਾਲ ਉਹ ਬੰਦਾ ਜਿਹੜਾ ਆ ਬਹੁਤ ਲੰਮਾ ਸਮਾਂ ਜਿਹੜਾ ਆ ਜੇਲ੍ਹ ਦੇ ਵਿੱਚ ਰਿਹਾ।
ਨੋਲਨ ਡੀ ਲੌਂਗ ਇਹ ਆਈਸ ਦਾ ਏਜੰਟ ਆ, ਜਿਸ ਨੂੰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਹਾਇਰ ਕੀਤਾ। ਉਹਨੂੰ ਟ੍ਰੇਨਿੰਗ ਦਿੱਤੀ, ਪੂਰੀ ਟ੍ਰੇਨਿੰਗ ਨਹੀਂ, ਕਿਉਂਕਿ ਟਾਈਮ ਕਹਿੰਦੇ ਸ਼ਾਰਟ ਸੀਗਾ। ਤੇ ਉਸਨੇ ਕਾਰਲੋਸ ਡੀਲਾ ਗਰਜ਼ਾ, ਇੱਕ 55 ਸਾਲਾਂ ਦਾ ਬਰਕਲੇ ਦਾ ਰਹਿਣ ਵਾਲਾ, ਬੜੇ ਲੰਮੇ ਸਮੇਂ ਤੋਂ ਰੈਜ਼ੀਡੈਂਟ ਜੀ ਸੀ, ਉਸ ਨੂੰ ਇੱਕ ਅਪਾਇੰਟਮੈਂਟ ਤੇ ਜਿੱਥੇ ਗਿਆ ਸੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ, ਉੱਥੇ ਅਰੈਸਟ ਕਰ ਲਿਆ, ਜਦ ਕਿ ਉਹਦਾ ਐਕਸਪੀਰੀਅੰਸ ਨਹੀਂ ਸੀ ਉਸ ਚੀਜ਼ ਦੇ ਵਿੱਚ ਪੂਰੀ ਤਰ੍ਹਾਂ। ਤੇ ਫਾਈਨਲੀ ਜਿਹੜਾ ਆ ਹੁਣ ਉਸ ਨੂੰ ਛੱਡਿਆ ਗਿਆ, ਪਰ ਇੱਕ ਆਈਸ ਦੀ ਏਜੰਟ ਕਰਕੇ ਕਹਿੰਦੇ ਭਈ ਇਸ ਬੰਦੇ ਨੂੰ ਜਿਹੜੀ ਜੇਲ੍ਹ ਆ ਉਹ ਕਾਫੀ ਲੰਮਾ ਸਮਾਂ ਕੱਟਣੀ ਪਈ। ਦਸੰਬਰ ਮਹੀਨੇ ਦਾ ਅੰਦਰ ਜਿਹੜਾ ਉਹਨਾਂ ਨੇ ਇਹ ਕੀਤਾ, ਜਿਹੜਾ ਹਰਜੋਤ ਸਿੰਘ ਜੀ ਹੋਇਆ ਸੀਗਾ। ਸੋ ਇਹ ਸਿਚੁਏਸ਼ਨ ਜਿਹੜੀ ਆ, ਸੋ ਕਾਲੀ ਦੇ ਵਿੱਚ ਜਦੋਂ ਆਈਸ ਦੇ ਏਜੰਟਸ ਹਾਇਰ ਹੋ ਰਹੇ ਆ, ਤੇ ਜਦੋਂ ਉਹਨਾਂ ਨੂੰ ਪੂਰੀ ਟ੍ਰੇਨਿੰਗ ਨਾ ਹੋਣ ਕਰਕੇ ਇਹ ਜਿਹੜੀ ਸਿਚੁਏਸ਼ਨ ਆ ਉਹ ਬਣੀ ਪਈ ਆ। ਸੋ ਦੇਖਣਾ ਪੈਣਾ ਵੀ ਕੀ ਜਿਹੜਾ ਉਹ ਕੀਤਾ ਜਾ ਰਿਹਾ। ਪਰ ਇਹ ਹੁਣ DHS ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਚਰਚਾ ਜਿਹੜੀ ਚੱਲ ਰਹੀ ਆ, ਵੀ ਸ਼ਾਇਦ ਆਪਸ ਦੇ ਵਿੱਚ ਇਹਨਾਂ ਦੀ ਕੋਈ ਗੱਲਬਾਤ ਜਿਹੜੀ ਉਹ ਹੋਵੇ ਤੇ ਕਿਸੇ ਤਣ ਪੱਤਣ ਜਿਹੜੀ ਉਹ ਗੱਲ ਜਿਹੜੀ ਉਹ ਲੱਗੇ। ਪਰ ਹਾਲ ਦੀ ਘੜੀ ਕੋਈ ਮਸਲਾ ਸੁਲਝਿਆ ਨਹੀਂ। DHS ਅਜੇ ਵੀ ਸ਼ਟ ਡਾਊਨ ਹੀ ਚੱਲ ਰਿਹਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਬੰਦਾ ਤੇ ਇੱਕ ਔਰਤ ਆ, ਉਸ ਨੂੰ ਹੁਣ ਇਰਾਨੀਅਨ ਐਕਟਿਵਿਸਟ ਜੋ ਕੈਨੇਡਾ ਦੇ ਵਿੱਚ ਸੀ, ਉਸ ਤੇ ਮਰਡਰ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਆ। ਇਰਾਨੀਅਨ ਐਕਟਿਵਿਸਟ ਮਸਜੂਦੀ ਕਹਿੰਦੇ ਵੀ ਤਹਿਰਾਨ ਦੀ ਜਿਹੜੀ ਰਜੀਮ ਆ ਉਸ ਦਾ ਇਹ ਕਾਫੀ ਤਗੜਾ ਜਿਹੜਾ ਉਹ ਕ੍ਰਿਟਿਕ ਸੀਗਾ। ਇਸ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜੇ ਚਾਰਜਸ ਆ ਉਹ ਹੁਣ ਪਾਏ ਗਏ ਹੈਗੇ ਆ। ਇਹ ਸਾਬਕਾ ਯੂਨੀਵਰਸਿਟੀ ਦਾ ਮੈਥ ਦਾ ਟੀਚਰ ਆ। ਬਰਨਬੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਰਹਿੰਦਾ ਸੀਗਾ ਤੇ ਫਰਵਰੀ ਤੋਂ ਇਹ ਲਾਪਤਾ ਦੱਸਿਆ ਜਿਹੜਾ ਹੋ ਜਾ ਰਿਹਾ ਸੀਗਾ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜੇ ਵੈਸਟਰਨ ਮੁਲਕਾਂ ਦੇ ਵਿੱਚ ਅਕਸਰ ਹੀ ਜਿਹੜਾ ਦੇਖਣ ਨੂੰ ਮਿਲਦਾ ਆ। ਜਿੱਦਾਂ ਇਰਾਨ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਉਹਨਾਂ ਨੇ ਕੀਤਾ, ਇਸ ਬੰਦੇ ਦੀ ਨੂੰ ਮਾਰ ਦਿੱਤਾ ਆ ਕਿਉਂਕਿ ਉਹ ਰਜੀਮ ਦੇ ਉਲਟ ਸੀ। ਸੇਮ ਉਸੇ ਤਰੀਕੇ ਦੇ ਨਾਲ ਜਿੱਦਾਂ ਭਾਈ ਨਿੱਜਰ ਹੁਣਾਂ ਦਾ ਕਤਲ ਇੰਡੀਆ ਦੇ ਦੁਆਰਾ ਕੀਤਾ ਗਿਆ, ਕਿਉਂਕਿ ਉਹ ਇੰਡੀਅਨ ਸਰਕਾਰ ਦੇ ਜਿਹੜੇ ਉਹ ਕ੍ਰਿਟਿਕ ਸੀ, ਸਿੱਖਾਂ ਦੀ ਆਜ਼ਾਦੀ ਦੀ ਜਿਹੜੀ ਉਹ ਗੱਲ ਕਰਦੇ ਸੀਗੇ। ਸੋ ਹੁਣ ਅਧਿਕਾਰੀਆਂ ਨੇ ਜਿਹੜਾ ਦੱਸਿਆ ਵੀ ਇਸ ਦੇ ਕਤਲ ਦੇ ਮਾਮਲੇ ਵਿੱਚ ਮਸੂਦ ਦੇ, ਜੋ ਕਿ ਇਰਾਨ ਦਾ ਕ੍ਰਿਟਿਕ ਸੀਗਾ, ਉਹਦੇ ਕਤਲ ਦੇ ਮਾਮਲੇ 'ਚ ਮਹਿਦੀ ਅਹਿਮਦਜ਼ਦਾ ਰਜ਼ਵੀ 48 ਸਾਲ, ਮੇਪਲ ਰਿਜ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ, ਤੇ ਅਰਜ਼ਾਊ ਸੁਲਤਾਨੀ 45 ਸਾਲ ਨਾਰਥ ਵੈਨਕੂਵਰ ਦੀ ਜਿਹੜੇ ਉਹ ਰਹਿਣ ਵਾਲੇ ਜਿਹੜੇ ਆ, ਇਹਨਾਂ ਨੂੰ ਫਸਟ ਡਿਗਰੀ ਮਰਡਰ ਚਾਰਜਸ ਦੇ ਵਿੱਚ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਹੜਾ ਹੋ ਗਿਆ ਆ। ਉਹਨਾਂ ਨੇ ਪੁਲਿਸ ਨੇ ਜਿਹੜਾ ਉਹ ਦੱਸਿਆ ਵੀ ਜਦ ਉਸ ਦੀ ਮਸੂਦ ਦੀ ਜੋ ਬੋਡੀ ਸੀਗੇ, ਉਹਦੇ ਜਿਹੜੇ ਰਿਮੇਨ ਸੀਗੇ, ਮਿਸ਼ਨ ਸਿਟੀ ਕਰਕੇ ਆ ਬ੍ਰਿਟਿਸ਼ ਕੋਲੰਬੀਆ 'ਚ, ਉੱਥੇ ਪਏ ਹੋਏ ਸੀ। ਉੱਥੋਂ ਫਿਰ ਇਹਨਾਂ ਨੇ ਬਰਾਮਦ ਜਿਹੜੇ ਉਹ ਕੀਤੇ ਸੀਗੇ। ਸੋ ਇਸ ਦੇ ਵਿੱਚ ਕਹਿੰਦੇ ਵੀ ਇਰਾਨੀਅਨ ਸਰਕਾਰ ਦੇ ਉਲਟ ਇਸਨੇ ਕਈ ਜਿਹੜੇ ਆ ਉਹ ਲਾ ਸੂਟ ਕੀਤੇ ਜਿਹੜੇ ਉਹ ਹੋਏ ਸੀਗੇ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਸੀਗਾ, ਪਰ ਉਸੇ ਦਰਮਿਆਨ ਮਸੂਦ ਨੂੰ ਇਹਨਾਂ ਨੇ, ਇਹ ਦੋ ਜਾਣਿਆਂ ਨੇ ਮਿਲ ਕੇ ਜਿਹੜਾ ਉਹ ਮਾਰਿਆ ਆ, ਤੇ ਹੁਣ ਉਸ ਦੇ ਵਿੱਚ ਫਸਟ ਡਿਗਰੀ ਮਰਡਰ ਚਾਰਜਸ ਦੇ ਉਲਟ ਇਹ ਦੋ ਜਾਣਿਆਂ ਨੂੰ ਹੁਣ ਚਾਰਜ ਕੀਤਾ ਗਿਆ ਆ। ਤੇ ਜਾਂਦੇ ਜਾਂਦੇ ਇੱਕ ਇਕਨੋਮੀ ਦੀ ਜੇ ਗੱਲ ਕਰਦੇ ਜਾਈਏ, ਬਹੁਤ ਸਾਰੇ ਲੋਕ ਜਦੋਂ ਤੁਸੀਂ ਸਿਲੀਕਨ ਵੈਲੀ ਦੀ ਗੱਲ ਕਰਦੇ ਆ, ਤੇ ਸਿਲੀਕਨ ਵੈਲੀ ਦੇ ਵਿੱਚ IT ਦੀਆਂ ਜਿਹੜੀਆਂ ਜੌਬਸ ਬਹੁਤ ਜ਼ਿਆਦਾ ਆ। ਨਵੇਂ ਸਰਵੇ ਇਹ ਆਏ ਆ ਵੀ IT ਦੇ ਵਿੱਚ ਬਹੁਤ ਜ਼ਿਆਦਾ ਲੇਆਫ ਹੋਈ ਆ, ਤੇ ਪਿਛਲੇ ਮਹੀਨਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਹਾਇਰਿੰਗ ਹੋਈ ਹੈਗੀ ਆ, ਉਹ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਹੋਈ ਹੈਗੀ ਆ। ਸੈਂਟਾ ਕਲਾਰਾ ਕਾਉਂਟੀ, ਅਲਾਮੀਡਾ ਕਾਉਂਟੀ ਦੇ ਵਿੱਚ ਜਿਹੜੀਆਂ ਮੈਜੋਰਟੀ 'ਚ ਜੌਬ ਕ੍ਰੀਏਟ ਹੋਈਆਂ ਹੈਗੀਆਂ ਆ, ਉਹ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਹੋਈਆਂ ਆ। ਸੋ ਜਿੰਨੇ ਸਾਡੇ ਸਰੋਤੇ ਸੁਣਦੇ ਆ, ਬਹੁਤ ਵਾਰ ਕਹਿੰਦੇ ਰਹਿੰਦੇ ਆ ਵੀ ਜੀ ਖਬਰਾਂ ਇਦਾਂ ਦੀਆਂ ਹੁੰਦੀਆਂ, ਉੱਦਾਂ ਦੀਆਂ ਹੁੰਦੀਆਂ। ਸੋ ਜਿਹੜੇ ਗਾਹਾਂ ਬੱਚਿਆਂ ਨੇ ਯੂਨੀਵਰਸਿਟੀ ਦੇ ਵਿੱਚ ਜਾਣਾ ਆ, ਉਹਨਾਂ ਦੇ ਲਈ ਬਹੁਤ ਵਧੀਆ ਜਿਹੜੇ ਕੋਸ਼ਿਸ਼ ਇਹ ਕਰੋ ਵੀ ਮੈਡੀਕਲ ਫੀਲਡ ਦੇ ਵਿੱਚ ਜੇ ਉਹਨਾਂ ਨੇ ਈਜ਼ਲੀ ਜੌਬ ਪ੍ਰਾਪਤ ਕਰਨੀ ਆ, ਸੋ ਇਹ ਗੁੱਡ ਫੀਲਡ ਹੈਗਾ। ਸੋ ਜੇ ਨੰਬਰ ਮੈਂ ਦੱਸਦਾ ਜਾਵਾਂ, ਕਹਿੰਦੇ ਪਈ 2025 ਦੇ ਵਿੱਚ, ਪਿਛਲੇ ਸਾਲ ਜਾਣੀ ਕਿ ਸੈਂਟਾ ਕਲਾਰਾ ਤੇ ਸੈਨ ਬਨੀਟੋ ਕਾਉਂਟੀ, ਜਿੱਥੇ ਗਿਲਰਾਏ ਵਗੈਰਾ ਵਾਲਾ ਏਰੀਆ, 8300 ਹੈਲਥ ਕੇਅਰ ਜੌਬਸ ਐਡ ਹੋਈਆਂ। ਅਲਾਮੀਡਾ ਤੇ ਕੌਂਟਰਾ ਕੋਸਟਾ ਦੇ ਵਿੱਚ 9900 ਜੌਬਸ ਕ੍ਰੀਏਟ ਹੋਈਆਂ। 17-18 ਹਜ਼ਾਰ ਜੌਬਸ ਇਹ 4 ਕਾਉਂਟੀਜ਼ ਦੇ ਵਿੱਚ, ਬੇ ਏਰੀਏ ਦੇ ਵਿੱਚ ਜੋ ਆ ਕ੍ਰੀਏਟ ਹੋਈਆਂ ਹੈਗੀਆਂ ਆ।
ਸੋ ਹੈਲਥ ਕੇਅਰ ਦਾ ਜਿਹੜਾ ਫੀਲਡ ਆ, ਇਹ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਅੱਜ ਰਿਪੋਰਟ ਕੀਤਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਗੁੱਡ ਲੱਗ ਰਿਹਾ। ਜਿਹੜੇ ਨਵੇਂ ਬੱਚੇ ਜਿਹੜੇ ਜੌਬਸ ਜੇ ਹੈਲਥ ਕੇਅਰ ਦੇ ਵਿੱਚ ਲੱਭਣਾ ਚਾਹੁੰਦੇ ਆ ਤੇ ਇਹ ਈਜ਼ਲੀ ਹੋਊਗੀ। ਅੱਜ ਤੋਂ ਕੁਝ ਸਾਲ ਪਹਿਲਾਂ ਹਰ ਇੱਕ ਕੰਪਿਊਟਰ ਸਾਇੰਸ IT ਦੇ ਵਿੱਚ ਜਾ ਰਿਹਾ ਸੀ, ਪਰ ਹੁਣ ਹੈਲਥ ਕੇਅਰ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਾਂ ਨੂੰ ਵੀ ਲੱਗਦਾ ਹੈ ਵੀ ਜਿਹੜੀ ਅਮਰੀਕਾ ਦੀ ਪੋਪੂਲੇਸ਼ਨ ਆ ਓਲਡ ਵੀ ਹੋ ਰਹੀ ਹੈਗੀ ਆ। ਸੋ ਬਹੁਤ ਸਾਰੇ ਜਿਹੜੇ ਹੈਲਥ ਕੇਅਰ ਜੌਬਸ ਆ ਅਵੇਲੇਬਲ ਹੈਗੇ। ਜੀ ਬਿਲਕੁਲ। ਵੈਸੇ ਵੀ CS ਵਾਲਿਆਂ ਦਾ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਕੰਮ ਜਿਹੜਾ ਉਹ ਖਰਾਬ ਹੋ ਰਿਹਾ ਆ। ਜੌਬਸ ਉਹਨਾਂ ਨੂੰ ਮਿਲ ਰਹੀਆਂ। ਵੈਸੇ ਵੀ AI ਐਂਟਰੀ ਲੈਵਲ ਜੌਬਸ ਨੂੰ ਬਹੁਤ ਜ਼ਿਆਦਾ ਉਹ ਰਿਪਲੇਸ ਕਰ ਰਹੀ ਹੈ। ਕੱਲ ਦੇ ਪੰਜਾਬੀ ਟਿਕਟੌਕ ਦੇ ਵਿੱਚ ਆਪਾਂ ਇਸ ਦੇ ਉੱਤੇ ਕਾਫੀ ਜਰੀਏ ਚਰਚਾ ਕੀਤੀ ਆ ਤੇ ਉਸ ਦੀ ਵੀਡੀਓ ਜਲਦ ਹੀ ਅੱਜ ਜਿਹੜੀ ਉਹ ਪੈ ਜਾਊਗੀ। ਉਹ ਵੀ ਤੁਸੀਂ ਸੁਣਨੀ ਦੇਖਣੀ ਜਿਹੜੀ ਉਹ ਨਾ ਭੁੱਲਿਓ। ਉਹ ਵੀ ਅਹਿਮ ਜਿਹੜੀਆਂ ਗੱਲਾਂ ਬਾਤਾਂ ਇਸ ਦੇ ਵਿੱਚ ਆ। ਨਾਲੇ ਜਿਹੜੀਆਂ ਖਬਰਾਂ ਹੁੰਦੀਆਂ ਨਾ, ਖਬਰਾਂ ਖੁਸ਼ੀਆਂ ਨਹੀਂ ਦਿੰਦੀਆਂ ਹੁੰਦੀਆਂ, ਖਬਰਾਂ ਆ ਕਹਾਣੀਆਂ ਨਹੀਂ। ਸੋ ਇਹ ਖਬਰਾਂ ਦੇ ਵਿੱਚ ਤਾਂ ਉਹੀ ਦੱਸਿਆ ਜਾਣਾ ਜੋ ਹੋ ਰਿਹਾ। ਗਲਤ ਹੋਵੇ ਆਪਾਂ ਰੈਫਰੈਂਸ ਹਰ ਇੱਕ ਸਹੀ, ਜਿੰਨੇ ਵੀ ਟੌਪ ਨੌਚ ਜਿੰਨੇ ਵੀ ਨਿਊਜ਼ਪੇਪਰ ਹਾਂ ਵੀ ਐਗਜ਼ੈਕਟਲੀ ਸੇਮ ਆਪਾਂ ਕਿਹੜਾ ਕਹਾਣੀਆਂ ਸੁਣਾ ਰਹੇ ਹਾਂ ਵੀ ਕੋਈ ਉਹਦਾ ਮੋਰਲ ਸਟੋਰੀ ਉਹਦੇ ਵਿੱਚ ਅਖੀਰ ਚ ਹੋਣੀ ਆ। ਖਬਰ ਤਾਂ ਖਬਰ ਹੁੰਦੀ ਆ। ਉਦੋਂ ਤੁਹਾਡੇ ਦਿਮਾਗ ਦਾ ਦਾਇਰਾ ਆ ਕਿੰਨਾ ਕੁ ਉਸਨੂੰ ਕਿੱਦਾਂ ਜਿਹੜਾ ਤੁਸੀਂ ਸਮਝਣਾ ਆ। ਤੁਸੀਂ ਸਾਨੂੰ ਗਾਲਾਂ ਕੱਢਣੀਆਂ, ਤੁਸੀਂ ਅਖਬਾਰਾਂ ਨੂੰ ਕੱਢ ਲੀਆਂ, ਕਿਸੇ ਨੂੰ ਕੱਢ ਲਓ। ਗੱਲ ਇਹ ਆ ਵੀ ਗੁੱਸਾ ਤੁਹਾਡਾ ਕਿਸੇ ਦਾ ਤੇ ਕਿਸੇ ਚੀਜ਼ ਦੇ ਉੱਤੇ ਹੁੰਦਾ ਤੇ ਕੱਢ ਤੁਸੀਂ ਸਾਡੇ ਤੇ ਲੈਂਦੇ ਆ। ਪਰ ਚਲੋ ਕੋਈ ਨਹੀਂ, ਹੌਲੇ ਰਿਹਾ ਕਰੋ, ਠੰਡੇ ਰਿਹਾ ਕਰੋ, ਖੁਸ਼ ਰਹਿਣ ਦੀ ਕੋਸ਼ਿਸ਼ ਕਰਿਆ ਕਰੋ। ਤੇ ਇੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਲੈਂਦੇ ਆ ਇਜਾਜ਼ਤ ਤੇ ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।